ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਸਤਿਕਾਰ ਸਦਿਕੀ ਜਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਫਾਰਮਿੰਗ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਜਸਬੀਰ ਸਿੰਘ ਸਿੱਧੂ ਜੀ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੋਂ। ਇੱਥੇ ਫਰੈਜ਼ਨੋ ਕਾਉਂਟੀ ਦੇ ਵਿੱਚ ਇਹ ਲੰਮੇ ਸਮੇਂ ਤੋਂ ਜਿਹੜੀ ਉਹ ਫਾਰਮਿੰਗ ਕਰਦੇ ਆ ਰਹੇ ਆ। ਕੈਲੀਫੋਰਨੀਆ ਦੀ ਫਾਰਮਿੰਗ ਨੂੰ ਇਹਨਾਂ ਨੇ ਤੇ ਓਵਰਆਲ ਫਾਰਮਿੰਗ ਨੂੰ ਚੇਂਜ ਹੁੰਦਿਆਂ ਬਹੁਤ ਕੁਛ ਦੇਖਿਆ ਆ। ਸੋ ਇਹਨਾਂ ਦੇ ਤਜਰਬਿਆਂ ਦੀਆਂ ਵੀ ਗੱਲਾਂ ਬਾਤਾਂ ਕਰਾਂਗੇ। ਕੀ ਕੁਛ ਇਸ ਮੌਕੇ ਚੱਲ ਰਿਹਾ ਆ, ਕੀ ਭਵਿੱਖ ਆ ਫਾਰਮਿੰਗ ਦਾ, ਉਸ ਦੇ ਉੱਤੇ ਜਿਹੜਾ ਸਾਡਾ ਇਹ ਫੋਕਸ ਜਿਹੜਾ ਉਹ ਰਹੇਗਾ। ਜਸਬੀਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਰਾਜਕਰਨਵੀਰ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ। ਪੰਜਾਬੀਆਂ ਦੀ ਇਹ ਜਿਹੜੀ ਖੇਤੀਬਾੜੀ ਦੇ ਨਾਲ ਜੁੜੀ ਹੋਈ ਸਿਰਮੌਰ ਸੰਸਥਾ ਜੋ ਕੈਲੀਫੋਰਨੀਆ ਤੋਂ ਵਿੱਚੋਂ ਆਪਰੇਟ ਕਰਦੀ ਹੈ। ਸਾਰੀ ਕੈਲੀਫੋਰਨੀਆ ਦੇ ਕਿਸਾਨਾਂ ਦੇ ਲਈ, ਪੰਜਾਬੀ ਕਿਸਾਨਾਂ ਦੇ ਲਈ ਤੇ ਬਾਕੀ ਕਿਸਾਨਾਂ ਦੀ ਜਿਹੜੀ ਆ ਉਹਨਾਂ ਦੇ ਲਈ ਐਡਵੋਕੇਸੀ, ਉਹਨਾਂ ਦੇ ਲਈ ਫਾਈਟ ਕਰਨ ਦੇ ਲਈ, ਗੱਲਬਾਤ ਕਰਨ ਦੇ ਲਈ ਲੰਮੇ ਸਮੇਂ ਤੋਂ ਇਹ ਕੰਮ ਕਰ ਰਹੇ ਨੇ। ਤੁਸੀਂ ਵੀ ਜੇ ਇਹਨਾਂ ਦੇ ਮੈਂਬਰ ਬਣਨਾ ਚਾਹੁੰਦੇ ਹੋ ਤਾਂ pug.usa.com ਦੇ ਉੱਤੇ ਜਿਹੜਾ ਜਾ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਆ, ਜਾਂ ਤੁਸੀਂ ਜਸਬੀਰ ਸਿੰਘ ਸਿੱਧੂ ਜੀ ਨੂੰ ਜਾਂ ਅਰਸ਼ਦੀਪ ਸਿੰਘ ਦੇ ਨਾਲ ਇਸ ਬਾਬਤ ਜਿਹੜਾ ਉਹ ਤੁਸੀਂ ਜਿਹੜਾ ਉਹ ਜੁਆਇਨ ਕਰ ਸਕਦੇ ਆ, ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਆ। ਐਲਮੰਡ ਬੋਰਡ ਆਫ ਕੈਲੀਫੋਰਨੀਆ, ਇਹਨਾਂ ਦਾ ਵੀ ਜਿਹੜਾ ਉਹ ਧੰਨਵਾਦ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਜੇ ਤੁਸੀਂ ਵੀ ਖੇਤੀਬਾੜੀ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-272 5200 4082725200 ਦੇ ਉੱਤੇ। ਜਸਬੀਰ ਜੀ, ਗੱਲਬਾਤ ਦੀ ਸ਼ੁਰੂਆਤ ਕਰ ਲੈਂਦੇ ਹਾਂ ਖੇਤੀਬਾੜੀ ਦੇ ਰੁਝੇਵਿਆਂ ਤੋਂ, ਵੀ ਕੀ ਇਸ ਮੌਕੇ ਚੱਲ ਰਿਹਾ। ਐਟਮੋਸਫੇਰਿਕ ਰਿਵਰ ਆ ਕੇ ਹਟਿਆ ਆ, ਸੋ ਸੋਹਣਾ ਮੀਂਹ ਪੈ ਗਿਆ ਆ। ਕੁਛ ਇੰਚ ਤੱਕ ਜਿਹੜਾ ਮੀਂਹ ਆ ਮੈਂ ਦੇਖ ਰਿਹਾ ਸੀ, ਫਰੈਜ਼ਨੋ ਸਿਟੀ ਵਾਲੇ ਕਹਿ ਰਹੇ ਆ ਵੀ ਐਵਰੇਜ ਦੇ ਨਾਲੋਂ 300% ਆਲਰੇਡੀ ਜਿਹੜਾ ਮੀਂਹ ਆ ਇਸ ਮਹੀਨੇ ਦੇ ਲਈ, ਇਸ ਦੇ ਲਈ ਜਿਹੜਾ ਆਲਰੇਡੀ ਪੈ ਚੁੱਕਾ, ਵਿਚ ਇਜ਼ ਗੁੱਡ ਨਿਊਜ਼ ਇਨ ਅ ਵੇ। ਤੇ ਕਿੱਦਾਂ ਦੇਖ ਰਹੇ ਆ, ਸੋ ਕਿਸਾਨ ਖੁਸ਼ ਨੇ? ਹਾਂ ਰਾਜਕਰਨਵੀਰ ਜੀ, ਦੇਖੋ ਬੜੇ ਚਿਰਾਂ ਬਾਅਦ ਇੰਨਾ ਜ਼ੋਰ ਨਾਲ ਮੀਂਹ ਪਿਆ, ਉਹ ਵੀ ਨਵੰਬਰ 'ਚ, ਉਹ ਵੀ ਨਵੰਬਰ ਦੇ ਵਿੱਚ ਬਲੈਸਿੰਗ ਸੀ ਹੈ। ਹਾਲ ਤੱਕ ਜਿੰਨੇ ਵੀ ਸਾਨੂੰ ਪ੍ਰੋਬਲਮਸ ਆਉਂਦੀਆਂ ਰਹੀਆਂ ਉਹ ਡਰਾਊਟ ਤੋਂ ਆਈਆਂ ਪਿਛਲੇ 5-7 ਸਾਲਾਂ 'ਚ। ਹਾਂਜੀ, ਠੀਕ ਹੈ। ਤੇ ਦੇਖੋ ਗਰਾਊਂਡ ਵੀ ਉਦਾਂ ਬਹੁਤ ਡਰਾਈ ਸੀ। ਇਸ ਵਕਤ ਜਦੋਂ ਤੁਸੀਂ ਸੈਂਸਰਸ ਲਾ ਕੇ ਦੇਖਦੇ ਆ, ਗਰਾਊਂਡ 'ਚ ਆਲਮੋਸਟ 20 ਤੋਂ 25-20 ਇੰਚ ਤੱਕ ਤਾਂ ਆਮ ਹੀ ਨਾ ਪਾਣੀ, ਹਾਂ ਮੋਇਸਚਰ ਆ ਗਿਆ ਗਾ, ਮੋਇਸਚਰ ਆ ਗਿਆ, ਹੈ ਨਾ। ਤੇ ਉਹਦੇ ਨਾਲ ਇਹ ਤਾਂ ਫਾਇਦੇਮੰਦ ਬਹੁਤ ਆ। ਕਿਉਂ? ਇੱਕ ਤਾਂ ਜਿੰਨੇ ਪੋਲੂਟੈਂਟਸ ਆ, ਜਿੰਨੇ ਜਾਣ ਦੀ ਮਾੜੀਆਂ ਤੱਤ ਆ ਗਰਾਊਂਡਾਂ ਦੇ ਵਿੱਚ, ਨੂਣ ਹੋਇਆ ਹੋਰ ਹੋਇਆ, ਉਹ ਫਲਸ਼ ਹੋ ਰਹੇ ਆ। ਦੂਸਰਾ ਜਾਣੀ ਦੀ ਜਿਹੜਾ ਤੁਹਾਡੀ ਮਿੱਟੀ ਸੀ ਜਿਹੜੀ ਸਾਰੀ ਲਾਕਡ ਅਪ ਹੋਈ ਵੀ ਸੀਗੀ, ਜਿੱਦਾਂ ਆਟੇ 'ਚ ਪਾਣੀ ਪਾ ਦੇਈਦਾ ਹੁੰਦਾ ਤੇ ਮੁੜ ਕੇ ਫਿਰ ਉਹ ਐਨ ਜਾਣੀ ਦੀ ਕਰੜਾ ਜਿਹਾ ਹੋ ਜਾਂਦਾ, ਉਹ ਸਾਰੀ ਰਿਲੀਜ਼ ਹੋਣੀ ਸ਼ੁਰੂ ਹੋ ਗਈ ਆ। ਇਹਦੇ ਫਾਇਦੇ, ਬਾਂਡ ਟੁੱਟ ਰਹੇ, ਉਹਨਾਂ ਦੇ ਬਾਂਡ ਟੁੱਟ ਰਹੇ ਆ। ਗਰਾਊਂਡ 'ਚ ਆਕਸੀਜਨ ਇਦੋਂ ਜ਼ਿਆਦਾ ਜਾਊਗੀ, ਜਿਹਦੇ ਨਾਲ ਜਿਹੜੀ ਮਾਈਕਰੋਬੀਅਲ ਐਕਟੀਵਿਟੀਜ਼ ਆ, ਜਿਹੜੇ ਮਾਈਕਰੋ ਆਰਗੈਨਿਜ਼ਮ ਆ, ਉਹ ਵੀ ਜ਼ਿਆਦਾ ਵਧਣਗੇ ਤੇ ਉਹ ਕੰਮ ਕਰਨਗੇ। ਸੋ ਜੜਾਂ ਦੇ ਲਈ ਇਹ ਮਤਲਬ ਅੰਮ੍ਰਿਤ ਆ, ਜੜਾਂ ਲਈ ਅੰਮ੍ਰਿਤ ਆ, ਹੈ ਨਾ। ਬਾਬੇ ਦੀ ਬਹੁਤ ਮਿਹਰ ਹੋਈ ਆ ਕਿ ਚਿਰਾਂ ਬਾਅਦ ਇਹੋ ਜਿਹਾ ਮੀਂਹ ਦੇਖਿਆ। ਏਦਾਂ ਦੇ 3 ਤੋਂ 4 ਸਟੋਰਮ ਚਾਹੀਦੇ ਆ ਤੇ ਫਿਰ ਅਗਲੇ ਸਾਲ ਨੂੰ ਫਾਰਮਰ ਬੜੀ ਬੈਟਰ ਕੰਡੀਸ਼ਨ 'ਚ ਹੋ ਜਾਣਗੇ, ਖੁਸ਼ੀ ਮਨਾਉਣਗੇ, ਹੈ ਨਾ, ਖੁਸ਼ੀ ਮਨਾਉਣਗੇ। ਤੇ ਨਾਲੇ ਹੁਣ ਸਨੋ ਵੀ ਕਾਫੀ ਪੈ ਰਹੀ ਆ, ਸਨੋ ਪੈਕ ਕਾਫੀ ਆ ਹਾਈ। ਹਾਂਜੀ, ਕੱਲ ਸੋਹਣਾ ਬਰਫ਼ਬਾਰੀ ਹੋ ਗਈ ਆ, 5-6 ਹਜ਼ਾਰ ਫੁੱਟ ਤੋਂ ਉੱਤੇ ਸੋਹਣੇ ਬਰਫ਼ ਪਈ ਆ। ਹਾਂਜੀ, ਹੁਣ ਇਹ ਤੋਂ ਆਪਾਂ ਇਹ ਦੇਖਣਾ ਪੈਣਾਗਾ ਵੀ ਜਨ ਦੀ ਆਪਣੇ ਸਿਗਮਾ ਦਾ ਕਰਕੇ ਪਾਣੀ ਦੇ ਇਸ਼ੂ ਆਪਾਂ ਬਹੁਤ ਡਿਸਕਸ਼ਨ ਹੋਈ ਆ। ਹਾਂਜੀ, ਸਾਡੇ ਸਾਰੇ ਫਾਰਮਰਾਂ ਨੂੰ ਹੁਣ ਜਾ ਕੇ ਨਾ ਜਿਹੜਾ ਹਰ ਇੱਕ ਜਿਹੜਾ ਤੁਹਾਡਾ ਵਾਟਰ ਬੋਰਡ ਆ, ਹਰ ਇੱਕ ਜਿੰਨੇ ਵੀ ਜਾਂਦੀ ਸਿਗਮੇ ਨਾਲ ਕੋਈ ਐਸੋਸੀਏਟ ਆ, ਉਹਨੂੰ ਜਾ ਕੇ ਕੁਐਸਚਨ ਕਰੋ। GSP ਹੋ ਗਏ, GSAs ਹੋ ਗਏ, GSAs ਹੋ ਗਏ ਆ ਸਾਰੇ, ਹੈ ਨਾ, ਵੀ ਜਦੋਂ ਇਹ ਮੀਂਹ ਪਿਆ ਇਹਨਾਂ ਦਾ ਇੰਪੈਕਟ ਕਿੰਨਾ ਹੋਇਆ। ਤੁਸੀਂ ਕਹਿੰਦੇ ਆ ਵੀ ਇੱਕ ਫੁਰ ਖਾਲੀ ਆ, ਵੀ ਇਹ ਭਰੇ ਕਿੰਨੇ ਕਾ, ਕੋਈ ਫਰਕ ਪਿਆ, ਕੋਈ ਫਰਕ ਪਿਆ ਕਰਕੇ। ਜਿੰਨਾ ਚਿਰ ਅਸੀਂ ਕੁਐਸਚਨ ਨਹੀਂ ਕਰਦੇ, ਫਿਰ ਉਹਨਾਂ ਨੇ ਜੋ ਆਨਸਰ ਹੋਣਾ ਉਹ ਘੜਿਆ ਵਾ ਆਨਸਰ ਤੁਹਾਨੂੰ ਦੇਈ ਜਾਣਾ, ਤੇ ਉਹਦੇ ਨਾਲ ਇਫੈਕਟ ਕੋਈ ਨਹੀਂ ਪੈਂਦਾ, ਅਸਰ ਨਹੀਂ, ਹੈ ਨਾ। ਹੁਣ ਇੱਕ ਸਾਰਿਆਂ ਨੂੰ ਆਪਦੇ ਭਾਵਾਂ ਇੱਥੇ ਚਲੋ ਜੇ ਫਰੈਜ਼ਨੋ 'ਚ ਆ, ਹੈ ਨਾ, FID ਹੈਗੀ ਆ, CID ਆ, ਫਿਰ ਆਹ MID ਆ, ਸਭ ਨੂੰ ਜਾ ਕੇ ਪੁੱਛੋ, ਹੈ ਨਾ, ਕਿੰਨਾ ਪਾਣੀ ਹੋਇਆ,
ਇਹਦੇ ਨਾਲ ਤੁਸੀਂ ਅਗਲੇ ਸਾਲ ਨੂੰ ਕਿੰਨਾ ਪਾਣੀ ਸਾਨੂੰ ਦਿਓਗੇ। ਹਾਂ ਇਹ ਠੀਕ ਵੀ ਹੈ ਹੋ ਸਕਦਾ ਜੇ ਸਨੋ ਜ਼ਿਆਦਾ ਪੈਣੀ ਸ਼ੁਰੂ ਹੋ ਗਈ, ਮੀਂਹ ਥੋੜੀ ਜੀ ਹੋਰ ਕਿਰਪਾ ਹੋ ਗਈ, ਹੂੰ ਇਹ ਕਹਿ ਸਕਦੇ ਆ ਵੀ ਤੁਹਾਨੂੰ ਜਾਣਦੀ ਅਸੀਂ ਜਿੰਨਿਆਂ ਦੇ ਜਾਂਦੀਆਂ ਕੈਨਾਲ ਡਿਚਸ ਲੱਗੀਆਂ ਵੀ ਤੁਸੀਂ ਪਾਣੀ ਲਾ ਦਿਓ। ਵਿੰਟਰ 'ਚ ਪਾਣੀ ਲਾਉਣ ਦਾ ਬਹੁਤ ਫਾਇਦਾ, ਉਹ ਫਾਇਦਾ ਚੁੱਕ ਲੈਣਾ ਚਾਹੀਦਾ ਜੇ ਉਹ ਪਾਣੀ ਤੁਹਾਨੂੰ ਸਸਤਾ ਦਿੰਦੇ ਆ ਚਾਹੇ ਫ੍ਰੀ ਦਿੰਦੇ ਆ। ਅੱਛਾ ਲਾ ਦੇਣਾ ਚਾਹੀਦਾ, ਲਾ ਦੇਣਾ ਚਾਹੀਦਾ। ਜੜ੍ਹਾਂ ਨੂੰ ਫਿਰ ਪ੍ਰੋਬਲਮ ਤਾਂ ਨਾ ਉਹ ਵੀ ਜ਼ਿਆਦਾ ਮੀਂਹ ਵੀ ਆ ਪਾਣੀ ਉਦਾਂ ਵੀ ਨਹੀਂ, ਛੱਡਤਾ ਆਪਾਂ। ਪ੍ਰੋਬਲਮਸ ਤਾਂ ਆਉਂਦੀ ਆ। ਪ੍ਰੋਬਲਮ ਮੇਨ ਜੜ੍ਹਾਂ ਨੂੰ ਉਦੋਂ ਆਉਂਦੀ ਆ ਜਦੋਂ ਠੰਡ ਦੇ ਵਿੱਚੋਂ ਨਾ ਗਰਮੀ ਇੱਕਦਮ ਚੇਂਜ ਹੁੰਦੀ ਆ, ਹਿਊਮਿਡਿਟੀ 'ਚ ਆਉਂਦੀ ਆ। ਠੀਕ ਹੈ ਠੀਕ ਹੈ ਠੀਕ ਹੈ। ਹੈਨਾ, ਪਰ ਜਦੋਂ ਜੇ ਮਤਲਬ ਫੰਗਸ ਵਗੈਰਾ ਲੱਗਣ ਦਾ ਜਦੋਂ ਚਾਂਸ ਫੰਗਸ ਲੱਗਣ ਦਾ ਚਾਂਸ ਆ ਉਹ ਹਮੇਸ਼ਾ ਜਾਣੀ ਦੀ ਹਿਊਮਿਡਿਟੀ ਤੋਂ ਲੱਗਦਾ ਗਾ। ਇਸ ਜਾਣਦੀ ਹਾਂ ਗਿੱਲ ਤੋਂ ਹਿਊਮਿਡਿਟੀ ਬਣ ਜਾਂਦੀ ਆ ਜਦੋਂ ਗਰਮੀ ਆਉਂਦੀ ਆ। ਪਰ ਜਿੰਨਾ ਹੁਣ ਅਰਲੀ ਆ ਗਿਆ ਇਹਦੇ ਫਾਇਦੇਮੰਦ ਬਹੁਤ ਆ। ਰਿਪ ਕਰਨੀ ਚਾਹੀਦੀ ਹੈ ਇਸ ਟਾਈਮ, ਜ਼ਰੂਰ ਕਰਨੀ ਚਾਹੀਦੀ ਆ। ਵੜ ਜਾਣਗੇ ਇਸ ਟਾਈਮ ਟਰੈਕਟਰ ਵਗੈਰਾ? ਨਹੀਂ ਹੁਣ ਬਣਨੇ ਆ ਥੋੜੇ ਜਿਹੇ ਔਖੇ ਆ, ਫਿਰ ਪਰ ਜਿਨ੍ਹਾਂ ਨੇ ਕਈ ਦੋਸਤਾਂ ਨੇ ਕਈਆਂ ਨਾਲ ਗੱਲਾਂ ਬਾਤਾਂ ਹੁੰਦੀਆਂ ਹੈਨਾ, ਉਹਨਾਂ ਨੇ ਰਿਪ ਕੀਤੀ ਆ, ਉਹਨਾਂ ਦੀ ਗਰਾਊਂਡ ਵਾਕਈ ਰਿਸਪੌਂਡ ਦੇ ਰਹੀ ਆ। ਅੱਛਾ, ਕੀ ਮਤਲਬ ਫਰਕ ਕੀ ਨਜ਼ਰ ਆਉਂਦਾ ਹੁੰਦਾ ਆਪਾਂ ਨੂੰ? ਦੇਖੋ, ਜਿੱਥੇ ਇੱਕ ਤਾਂ ਲੀਚਿੰਗ ਬਹੁਤ ਸੋਹਣੀ ਹੁੰਦੀ ਆ, ਇੱਕ ਪਾਣੀ ਨਹੀਂ ਖੜਦਾ। ਜੇ ਤੁਹਾਡੀ ਜ਼ਮੀਨ ਦੇ ਵਿੱਚ ਇਸ ਮੀਂਹ ਦੇ ਨਾਲ ਪਾਣੀ 6 ਤੋਂ 8 ਘੰਟੇ ਖੜਦਾ ਨਾ, ਤੁਹਾਡੀ ਜ਼ਮੀਨ ਦੇ ਵਿੱਚ ਪ੍ਰੋਬਲਮਸ ਆ। ਮਤਲਬ ਥੱਲੇ ਬੰਨ ਵੱਜਿਆਗਾ, ਉਹ ਜਿੰਨਾ ਚਿਰ ਖੁੱਲਦਾ ਨਹੀਂ ਉਹ ਠੀਕ ਨਹੀਂ ਆਉਣਾ। ਹਨਾ, ਹੁਣ ਤੁਸੀਂ ਜਾਂਦੇ ਆ ਰੋਡ ਤੇ ਜਾ ਕੇ ਦੇਖੋ, ਕਈ ਖੇਤਾਂ ਦੇ ਵਿੱਚ ਪਾਣੀ ਐਨ ਜਾਂਦੀ ਉੱਪਰ ਤੱਕ ਫਿਰਦਾਗਾ, ਕਈਆਂ ਦੇ ਵਿੱਚ ਕਿ ਖੂੰਜੇ 'ਚ ਪਾਣੀ ਖੜਾ। ਜਿਹੜੇ ਖੇਤਾਂ ਦੇ ਵਿੱਚ ਪਾਣੀ ਨਹੀਂ ਖੜਾ ਉਹ ਖੇਤ ਸਾਰਿਆਂ ਨੂੰ ਬੈਸਟ ਆ, ਉਹਨਾਂ ਦੀ ਸੋਇਲ ਗੁੱਡ ਆ, ਉਹਨਾਂ ਦੀ ਸੋਇਲ ਗੁੱਡ ਆ, ਉੱਥੇ ਆਕਸੀਜਨ ਬੜੀ ਆ, ਉੱਥੇ ਕਾਰਬਨ ਵੀ ਬਹੁਤ ਸੋਹਣੀ ਜਾਂਦੀ, ਉੱਥੇ ਜੜ੍ਹਾਂ ਦੀ ਗਰੋਥ ਵੀ ਬਹੁਤ ਵਧੀਆ ਹੋਊਗੀ। ਪੋਲੀ ਥਾਂ ਆ ਤੇ ਫਿਰ ਜੜ੍ਹਾਂ ਫੈਲਣਗੀਆਂ। ਹਾਂ, ਤੇ ਇੱਕ ਤਾਂ ਇਹ ਸਾਰੇ ਫਾਰਮਰਾਂ ਨੂੰ ਇਹੀ ਕਰਨਾ ਚਾਹੀਦਾ, ਆਪਦਾ ਜਾ ਕੇ ਖੇਤ ਦੇਖੋ, ਫਿਰ ਉੱਥੇ ਦੇਖੋ ਜਾਂਦੀ ਆ ਪਿਛਲੇ ਸਾਲ ਤੁਹਾਨੂੰ ਜਿਹੜੇ ਥਾਂ ਤੇ ਪਾਣੀ ਖੜਦਾ ਗਾ ਉੱਥੇ ਕਰਾਪ ਉਸ ਏਰੀਏ 'ਚ ਕਿੰਨਾ ਆਇਆ, ਪਤਾ ਲੱਗ ਜੂਗਾ, ਫਿਰ ਪਤਾ ਲੱਗ ਜੂ, ਤੇ ਕੰਪੇਅਰ ਕਰੋ ਜਿੱਥੇ ਨਹੀਂ ਗਾ। ਹੈਨਾ, ਜਦੋਂ ਤੁਸੀਂ ਉਹ ਕੰਪੇਰੀਜ਼ਨ ਕਰਨਾ ਸ਼ੁਰੂ ਕਰ ਦਿਓਗੇ ਫਿਰ ਤੁਹਾਨੂੰ ਜਾਣ ਦੀ ਲੀਸਟ ਬਿਮਾਰੀ ਲੱਭ ਗਈ ਆ, ਫਿਰ ਬਿਮਾਰੀ ਦੇ ਇਲਾਜ ਲਈ ਵੀ ਡਾਇਰੈਕਸ਼ਨ ਹੋ ਜਾਊਗੀ ਵੀ ਭਾਈ ਇੱਥੇ ਜਾਣ ਦੀ ਮੇਰੇ ਕਰਾਪ ਇਸ ਕਰਕੇ ਘੱਟ ਆਇਆ ਕਿ ਇੱਥੇ ਮੇਰੇ ਸੋਇਲ ਦੇ ਵਿੱਚ ਪ੍ਰੋਬਲਮ ਆ, ਦਿੱਕਤ ਆ। ਹੈਨਾ, ਉਹ ਇਹ ਮਹੀਨੇ ਜਾਣ ਦੀ ਬਹੁਤ ਕੁਝ ਸਿਖਾਉਣਾਗਾ ਜਿਹੜਾ ਸਿੱਖਣਾ ਮੰਗਦਾ। ਅੱਛਾ, ਜਦੋਂ ਤੋਂ ਹੁਣ ਤੁਹਾਨੂੰ ਮਿਲਦਾ ਹੋ ਗਏ 4 ਦਹਾਕੇ ਹੋ ਗਏ ਖੇਤੀਬਾੜੀ ਦੇ ਵਿੱਚ, 3-4 ਦਹਾਕੇ? ਹਾਂਜੀ, ਹਲੇ ਤਾਂ ਯੰਗ ਹੀ ਅਜੇ ਤਾਂ ਸ਼ੁਰੂ ਕੀਤਾ। ਅੱਛਾ, ਉਦੋਂ ਤੋਂ ਲੈ ਕੇ ਹੁਣ ਤੱਕ ਆਪਾਂ ਕੀ ਲਾਈਕ ਮੌਸਮ ਇਦਾਂ ਹੀ ਰਹਿੰਦੇ ਹੁੰਦੇ ਸੀਗੇ, ਫਰਕ ਪੈ ਰਹੇ ਆ? ਉਦੋਂ ਦਾ ਐਕਸਪੀਰੀਅੰਸ, ਉਦੋਂ ਤੋਂ ਲੈ ਕੇ ਹੁਣ ਤੱਕ ਦੇ ਐਕਸਪੀਰੀਅੰਸ 'ਚ ਕੀ ਤਬਦੀਲੀਆਂ ਤੁਸੀਂ ਦੇਖੀਆਂ, ਨੋਟ ਕੀਤੀਆਂ? ਕਾਫੀ ਚੀਜ਼ਾਂ ਚੇਂਜ ਹੋਈਆਂ ਹੈਨਾ, ਹਰ 10 ਸਾਲਾਂ ਬਾਅਦ ਸਾਈਕਲ ਚੇਂਜ ਹੋ ਜਾਂਦਾ ਹੈਨਾ। ਪਹਿਲਾਂ ਜਿਹੜੀ ਫਾਰਮਿੰਗ ਹੁੰਦੀ ਸੀ ਉਹਨਾਂ ਦੇ ਰੂਟ ਸਿਸਟਮ ਡਿਫਰੈਂਟ ਸੀ, ਯੀਲਡ ਘੱਟ ਸੀਗੀ, ਉਹਨਾਂ ਤੇ ਜਿਹੜਾ ਪੈਸਟੀਸਾਈਡ ਜਿਹੜੇ ਫਰਟੀਲਾਈਜ਼ਰ ਉਹ ਘੱਟ ਯੂਜ਼ ਹੁੰਦੇ ਸੀ। ਠੀਕ ਹੈ ਜੀ। ਹੈਨਾ, ਉਹਦੇ ਨਾਲ ਜਿਹੜੀ ਗਰਾਊਂਡ ਦੀ ਟਾਕਸਿਸਿਟੀ ਆ ਉਹ ਵੀ ਘੱਟ ਸੀ, ਪਾਣੀ ਵੀ ਹੇਠਾਂ ਨਹੀਂ ਸੀ ਜਾਂਦਾ, ਡਰਾਊਟ ਕਿਤੇ ਆਉਂਦੇ ਸੀਗੇ ਪਰ ਉਹ ਡਰਾਊਟ ਹੈਂਡਲ ਹੋ ਜਾਂਦੇ ਸੀ ਕਰਕੇ ਉਦੋਂ ਨਾ ਹੀ ਤਾਂ ਡ੍ਰਿਪ ਸਿਸਟਮ ਸੀ ਜ਼ਿਆਦਾ, ਜਿੰਨਾ ਪਾਣੀ ਕੱਢਦੇ ਸੀ ਥੋੜਾ ਘਣਾ ਉੱਡ ਜਾਂਦਾ ਸੀ, ਵੈਪਰੇਸ਼ਨ ਹੋ ਜਾਂਦੀ ਸੀ, ਬਾਕੀ ਦਾ ਗਰਾਊਂਡ 'ਚ ਚਲਾ ਜਾਂਦਾ ਸੀ, ਵਾਪਸ ਚਲਾ ਜਾਂਦਾ ਸੀ। ਪਰ ਜਦੋਂ ਉਦੋਂ ਦਾ ਜਿਹੜੇ ਨਿਊਟਰੀਅਨ ਲੈਵਲ ਜਿਹੜੇ ਜਾਂਦੀ ਆਪਾਂ ਕਹਿ ਦਿੰਦੇ ਆ ਕੋਈ ਵੀ ਕਰਾਪ ਆ ਜਿਹੜੇ ਉਹਦੇ ਵਿੱਚ ਨਿਊਟ੍ਰੀਸ਼ਨ ਲੈਵਲ ਆ ਉਹ ਹਾਈ ਹੁੰਦੇ ਸੀ, ਸੋਇਲ ਹੈਲਥ ਵੀ ਗੁੱਡ ਸੀ ਹੈਨਾ, ਤੇ ਬਾਕੀ ਫਿਰ ਸਾਰਾ ਕੁਝ ਉਦੋਂ ਕੰਟਰੋਲ ਫਾਰਮਰ ਦੇ ਹੱਥ ਦੇ ਵਿੱਚ ਸੀ। ਕਿਉਂ, ਜਦੋਂ ਤੁਹਾਡੀ ਮਾਰਕੀਟ ਛੋਟੀ ਹੋਵੇ ਨਾ ਉਹਦੀ ਵੈਲਿਊ ਬਹੁਤ ਹੁੰਦੀ ਆ ਹੈਨਾ। ਫਿਰ ਜਿਹੜੇ ਜਾਣਦੀ ਆਉਂ ਸੀ ਵੀ ਲੋਕੀ ਕੰਪੀਟ ਕਰਦੇ ਸੀ ਤੁਹਾਡੇ ਕਰਾਪ ਲਈ, ਜਿਹੜੇ ਹੁਣ ਇੱਥੇ ਸੌਗੀ ਲੈਣ ਆਉਂਦੇ ਸੀ ਬੰਦੇ, ਤੁਹਾਡੇ ਖੇਤਾਂ 'ਚ ਆ ਕੇ ਸਾਈਨ ਕਰਾਉਂਦੇ ਹੁੰਦੇ ਸੀ। ਤੇ ਫਿਰ ਉੱਥੇ ਕੁਐਸਚਨ ਹੁੰਦਾ ਸੀ ਤੁਸੀਂ ਜਾਣੀ ਦੀ ਟਰੱਕਿੰਗ ਫ੍ਰੀ ਦੇਣੀ ਆ ਕਿ ਬੋਨਸ ਕਿੰਨਾ ਦਿਓਗੇ, ਉਹ ਸਾਰੇ ਜਾਣੀ ਦੀ ਉਦੋਂ ਸਪਲਾਈ ਦੀ ਘੱਟ ਸੀਗੀ ਹੈਨਾ, ਤੇ
ਉਹਨਾਂ ਚੀਜ਼ਾਂ ਦੇ ਉਹ ਕੰਪੀਟ ਕਰਦੇ ਸੀ ਤੇ ਉਸ ਟਾਈਮ ਜਾਣੇ ਦੀ ਫਾਰਮਰ ਦੀ ਸੇ ਜ਼ਿਆਦਾ ਸੀਗੀ ਕਿ ਤੁਸੀਂ ਜਿਹੜਾ ਤੁਹਾਡਾ ਜਿਹੜਾ ਕਰਾਪ ਪ੍ਰੋਡਿਊਸ ਕੀਤਾਗਾ ਉਹਦੀ ਕੀਮਤ ਸੀ। ਹੂੰ ਹੁਣ ਜਦੋਂ ਜਾਣੇ ਦੀ ਉਹਦੀ ਸਕੇਲ ਵਧਾ ਦਿੱਤੀ ਆ, ਯੀਲਡ ਵਧਾਤੀ, ਪ੍ਰੋਡਕਸ਼ਨ ਵਧਾਤੀ, ਕਾਸਟ ਵੀ ਆਬਵੀਅਸਲੀ ਉਦੋਂ ਲਿਨੀਅਰ ਐਕਸਪੋਨੈਂਸ਼ੀਅਲੀ ਜਾਂਦਾਗਾ, ਲਿਨੀਅਰ ਵੀ ਹੈ ਨਹੀਂਗਾ, ਤੇ ਉਹਦੇ ਨਾਲ ਜਿਹੜੇ ਤੁਸੀਂ ਹੁਣ ਪ੍ਰੋਡਕਸ਼ਨ ਹੋ ਰਹੀ ਆ ਉਹਦੀ ਵੈਲਿਊ ਹੈ ਨਹੀਂ। ਠੀਕ ਹੈ ਨਾ ਜਾਂਦੀ ਉਹਦੀ ਅਗਲਾ ਕਹਿੰਦਾ ਵੀ ਦੇਖੋ ਜੇ ਤੁਸੀਂ ਮੈਨੂੰ ਸਪਲਾਈ ਦੇਣੀ ਦੇਵੋ, ਨਹੀਂ ਦੇਣੀ ਨਾ ਦੇਵੋ, ਹੈਨਾ। ਹੁਣ ਜਿਹੜੇ ਸਭ ਦੇ ਬ੍ਰੇਕ ਈਵਨ ਪੁਆਇੰਟ ਆ, ਜਿਹੜੇ ਵੀ ਕੋਈ ਤੁਹਾਡੇ ਤੋਂ ਪ੍ਰੋਸੈਸ ਕਰਦੇ ਆ, ਜਿਹੜੇ ਗਾਹਾਂ ਵੇਚਦੇ ਆ ਰੀਟੇਲ ਨੂੰ, ਉਦੋਂ ਰੀਟੇਲ ਵੀ ਛੋਟਾ ਹੁੰਦਾ ਸੀ, ਹੈਨਾ। ਹੁਣ ਜਿਹੜੇ ਜਾਣਦੀ ਆਨਲਾਈਨ ਹੋ ਗਿਆਗਾ, ਮੰਡੀ ਵੀ ਵੱਡੀ ਹੋ ਗਈ, ਮੰਡੀ ਵੀ ਵੱਡੀ, ਮੁਲਕ ਦੀ ਥਾਂ ਤੇ ਹੁਣ ਦੁਨੀਆ ਹੋ ਗਈ, ਦੁਨੀਆ ਹੋ ਗਈ, ਹੈਨਾ। ਉਦੋਂ ਤੁਸੀਂ ਜਿਹਨੇ ਬਦਾਮ ਵੇਚਣੇ ਬਦਾਮ ਵੇਚਦਾ ਸੀ, ਸੌਗੀ ਵੇਚਦਾ ਸੀ। ਅੱਜ ਕੱਲ ਜਿਹੜੀ ਪੋਰਟਫੋਲੀਓ ਪ੍ਰਾਈਸਿੰਗ ਹੁੰਦੀ ਆ ਨਾ, ਅਗਲਾ ਕਹਿੰਦਾ ਹਾਂਜੀ ਤੁਸੀਂ ਆਹ ਚੀਜ਼ਾਂ ਵੀ ਦੇਣੀਆਂ ਪਰ ਅਸੀਂ ਨਾਲ 10 ਚੀਜ਼ਾਂ ਤੁਹਾਨੂੰ ਹੋਰ ਲੈਣੀਆਂ ਪੈਣੀਆਂ ਪਰ ਪ੍ਰਾਈਸ ਘਟਾ ਦਿੰਦੇ ਆ, ਹੈਨਾ। ਜਿਹੜੀ ਪੋਰਟਫੋਲੀਓ ਪ੍ਰਾਈਸਿੰਗ ਦੇ ਕੁਐਸਚਨ ਚੱਲੇ ਆ, ਇਹ ਤਕਰੀਬਨ ਪਿਛਲੇ 20-25 ਸਾਲਾਂ ਤੋਂ ਆ ਰਹੇ ਆ। ਠੀਕ ਹੈ ਜੀ। ਪਹਿਲਾਂ ਬਹੁਤ ਘੱਟ ਹੁੰਦੇ ਸੀ, ਹੈਨਾ। ਹੁਣ ਜਿਹੜੀ ਵੀ ਚੀਜ਼ ਆ ਉਹ ਪੋਰਟਫੋਲੀਓ ਪ੍ਰਾਈਸਿੰਗ ਚ ਆਉਂਦੀ ਆ, ਹੈਨਾ। ਜਾਣੀ ਦੀ ਤੁਸੀਂ ਕਿੰਨੀਆਂ ਚੀਜ਼ਾਂ ਵੇਚਣੀਆਂ, ਉਹਦੀ ਕੱਲੀ ਦੀ ਪ੍ਰਾਈਸ ਕੀ ਆ, ਤੇ ਤੁਸੀਂ ਫਿਰ ਜਦੋਂ ਜਿਹੜਾ ਤੁਹਾਡੇ ਤੋਂ ਬਾਏ ਕਰਦਾ ਉਹ ਇਹ ਵੀ ਕਹਿ ਦਿੰਦਾ ਵੀ ਜਾਣਦੀ ਤੁਸੀਂ ਏਦਾਂ ਕਰੋ, ਬਦਾਮਾਂ ਦੀ ਪ੍ਰਾਈਸ ਸੈੱਟ ਦਿਓ, ਪਰ ਮੈਨੂੰ ਜਿਹੜਾ ਤੁਸੀਂ ਹੋਰ ਜਿਹੜੀਆਂ ਚੀਜ਼ਾਂ ਟਮੈਰੋਸ ਹੋ ਗਿਆ, ਫਲਾਨੀ ਚੀਜ਼ ਹੋ ਗਈ, ਇਹਦੇ ਜਾਣੀ ਦੀ ਪ੍ਰਾਈਸ ਮੈਂ ਤੁਹਾਨੂੰ ਥੋੜੀ ਜਿਹੀ ਜ਼ਿਆਦਾ ਦੇ ਦਿੰਨਾ, ਕਰਕੇ ਸਾਡੀ ਛੇਤੀ ਵਿਕ ਜਾਣੀ ਆ। ਠੀਕ ਹੈ ਨਾ, ਜਿਹੜੀ ਡਿਮਾਂਡ ਜ਼ਿਆਦਾ ਰਾਈਟ ਨਾ ਉਹ ਮਹਿੰਗੀ ਲੈ ਲਓ, ਦੂਜੀ ਸਸਤੀ ਕਰਾ ਲਓ, ਦੂਜੀ ਸਸਤੀ ਕਰ ਦਿਓ, ਹੈਨਾ। ਉਹੀ ਪੋਰਟਫੋਲੀਓ ਪ੍ਰਾਈਸਿੰਗ ਆ ਨਾ ਬੇ ਜਾਣੀ ਦੀ। ਤੇ ਫਿਰ ਇਉਂ ਵੀ ਆ ਕਿ ਜਿਹੜਾ ਮਾਰਕੀਟ ਡੇਟਾ ਗਾ, ਅੱਗੇ ਮਾਰਕੀਟ ਡੇਟਾ ਅਵੇਲੇਬਲ ਨਹੀਂ ਹੁੰਦਾ ਸੀ, ਵੀ ਡਿਮਾਂਡ ਕਿੰਨੀ ਆ, ਹੌਲੀ ਹੌਲੀ ਪਤਾ ਲੱਗਦਾ ਸੀ, ਜਦੋਂ ਨੂੰ ਪਤਾ ਲੱਗਦਾ ਸੀ ਉਦੋਂ ਨੂੰ ਸੀਜ਼ਨ ਆ ਜਾਂਦਾ ਸੀ ਦੂਜਾ। ਠੀਕ ਆ। ਹੁਣ ਜਿਹੜਾ ਰੀਅਲ ਟਾਈਮ ਪਤਾ ਲੱਗਦਾਗਾ ਵੀ ਡਿਮਾਂਡ ਸਪਲਾਈ ਦੀ ਇਕੁਏਸ਼ਨ ਆ, ਹਾਂਜੀ, ਉਹ ਰੀਟੇਲ ਤੋਂ ਲੈ ਕੇ ਫਾਰਮ ਤੱਕ ਫਿੰਗਰ ਟਿਪ ਤੇ ਪਈ ਆ। ਠੀਕ ਹੈ, ਹੈਨਾ। ਸੋ ਇਸ ਕਰਕੇ ਵੀ ਜਾਣਦੀ ਹੈ ਜਿਹੜੀਆਂ ਚੇਂਜਸ ਆਈਆਂ ਗਈਆਂ, ਤੇ ਜਿਹੜੀਆਂ ਗਾਹਾਂ ਨੂੰ ਚੇਂਜਸ ਆਉਣਗੀਆਂ ਉਹ ਇਹ ਤੋਂ 10 ਤੋਂ 100 ਗੁਣਾ ਜ਼ਿਆਦਾ ਹੋਣੀਆਂ, ਤੇ ਹੋਣੀਆਂ ਵੀ ਜਲਦੀ ਹੈ, ਬਹੁਤ ਛੇਤੀ। ਅਗਲੇ 5 ਸਾਲਾਂ ਚ ਖੇਤੀ ਬਹੁਤ ਚੇਂਜ ਹੋਣੀ ਆ, 10 ਸਾਲਾਂ ਚ ਟੋਟਲੀ ਚੇਂਜ ਹੋ ਜਾਣੀ ਆ। ਜਿੰਨੀ 20 ਸਾਲਾਂ ਚ ਹੋਈ ਉਹ 5 ਚ ਹੋ ਜਾਣੀ ਆ, ਉਹ 5 ਚ ਹੋ ਜਾਣੀ ਆ। ਜਿੰਨੀ ਫਿਰ ਅਗਲੇ 5 ਸਾਲਾਂ ਚ ਹੋਈ ਆ, ਉਹ ਜਿਹੜੀ ਪਿਛਲੇ 10-15 ਚ ਹੋਈ ਆ, ਹੈਨਾ। ਉਹ ਜਾਂਦੀ ਬਹੁਤ ਫਾਸਟ ਚੱਲ ਰਹੀ ਆ। ਆਈ ਥਿੰਕ ਜਦੋਂ ਜਿਹੜੇ ਕਿੱਤੇ ਦੇ ਵਿੱਚ ਤੁਸੀਂ ਹੈਗੇ ਆ ਜੀ, ਹੈਨਾ, ਕੋਈ ਵੀ ਆ ਭਾਵੇਂ ਹੁਣ ਜਿਹੜੀ ਹੁਣ ਟਰੱਕਾਂ ਵਾਲਿਆਂ ਦੇ ਆਪਣੇ ਭਰਾਵਾਂ ਦੇ ਇਸ਼ੂਜ਼ ਆਏ ਆ, ਹਾਂਜੀ, ਉਹ ਇਸ਼ੂ ਇਸੇ ਕਰਕੇ ਹੀ ਆਏ ਆ ਕਿ ਸਾਨੂੰ ਜਾਣੀ ਦੀ ਸਾਡੀ ਮਾਰਕੀਟ ਦੀ ਪੂਰੀ ਅੰਡਰਸਟੈਂਡਿੰਗ ਹੈ ਨਹੀਂ ਸੀ। ਜੀ ਜੀ ਜੀ, ਬਿਜ਼ਨਸ ਨੂੰ ਆਪਾਂ ਉਸ ਢੰਗ ਨਾਲ ਸਮਝ ਨਹੀਂ ਸਕੇ, ਉਹ ਸਮਝ ਨਾ ਸਕੇ। ਜਿਹੜੀ ਜਾਣਦੀ ਉਹ ਬਿਜ਼ਨਸ ਸੀਗੀ ਉਹਨੂੰ ਅਸੀਂ ਜਾਣਦੀ ਇੱਕ ਦੂਜੇ ਨੂੰ ਟਿਪ ਕਰ ਦਿੱਤਾ। ਉਹ ਜਦੋਂ ਇੱਕ ਵਾਰੀ ਆਪਦੇ ਬੇਸ ਤੋਂ ਹਿੱਲ ਗਈ, ਮੁੜ ਕੇ ਫਿਰ ਡਿੱਗਦੀ ਹੇਠਾਂ ਡਿੱਗਣੀਆਂ ਚੀਜ਼ਾਂ ਸ਼ੁਰੂ ਹੋ ਜਾਂਦੀਆਂ। ਖੇਤੀ ਦਾ ਵੀ ਇਦਾਂ ਹੀ ਆ। ਖੇਤੀ ਦੇ ਅੱਗੇ ਸਾਈਕਲ ਆਏ ਆ ਅਪ ਐਂਡ ਡਾਊਨ, ਉਹਨੇ ਵੀ ਨਹੀਂ ਆਏ। ਉਹਦੇ ਵਿੱਚ ਰਿਕਵਰੀ ਬਹੁਤ ਛੇਤੀ ਹੋ ਜਾਂਦੀ ਸੀ। ਠੀਕ ਹੈ। ਤੇ ਜਿਹੜੇ ਹੁਣ ਅੱਜ ਤੋਂ ਦੇਖੋ 30-40 ਸਾਲ ਤੋਂ ਲੋਕੀ ਖੇਤੀ ਕਰਦੇ ਆ, ਹਾਂਜੀ, ਉਹ ਬਲੀਵ ਕਰਦੇ ਆ ਵੀ ਜਾਣਦੀ ਭਾਣਾ ਗਾ ਹੁਕਮ ਆ ਵੀ ਇਹ ਦੁਬਾਰਾ ਫਿਰ ਉਦਾਂ ਆ ਜਾਊਗੀ, ਆਪਾਂ ਜਾਣੀ ਦੀ ਪ੍ਰੇ ਕਰ ਲਓ। ਪਰ ਜਿਹੜੇ ਹਿਸਾਬ ਤੇ ਹੁਣ ਦੁਨੀਆ ਚੱਲ ਰਹੀ ਆ, ਉਹ ਚੀਜ਼ ਹੈ ਨਹੀਂ ਗੀ, ਹੈਨਾ। ਹੁਣ ਕੋਈ ਟ੍ਰੇਡ ਦਾ ਇਸ਼ੂ ਆ, ਉਹ ਵੀ ਸਭ ਚੀਜ਼ਾਂ ਤੇ ਇੰਪੈਕਟ ਆ। ਕੋਈ ਸਾਫਟਵੇਅਰ ਡਿਵੈਲਪਮੈਂਟ ਹੁੰਦੀ ਆ, AI ਦੀ ਆਪਾਂ ਆਮ ਗੱਲ ਕਰੀਦੀ ਆ, ਹੈਨਾ, ਉਹਦਾ ਬਹੁਤ ਹੀ ਜ਼ਿਆਦਾ ਇਫੈਕਟ ਆ ਰਿਹਾ ਗਾ। ਜਿੱਥੇ ਕਿ ਜਿੱਦਾਂ ਹੁਣ ਕਹਿੰਦੇ AI ਅਗਲੇ 10 ਸਾਲਾਂ ਦੇ ਵਿੱਚ ਡਾਕਟਰਾਂ ਦੀ ਲੋੜ ਨਹੀਂ ਪੈਣੀ। ਜਿੰਨਾ ਮੈਡੀਕਲ ਦੇ ਵਿੱਚ AI ਨੇ ਕੰਮ ਕਰਨਾ ਗਾ, ਕੈਂਸਰ ਨੂੰ ਕੋਈ ਹੋਰ ਡਿਜ਼ੀਜ਼ਸ ਨੂੰ ਡਿਟੈਕਟ ਕਰਨ ਲਈ ਉਹਨਾਂ ਹਿਊਮਨ ਬੀਇੰਗ ਕੋਈ ਡਾਕਟਰ ਨਹੀਂ ਕਰ ਸਕਦਾ। ਹਾਂਜੀ, ਹੈਨਾ। ਇਸੇ ਹਿਸਾਬ ਨਾਲ
ਜਿਹੜੇ ਜਾਣਦੀ ਖੇਤੀ ਦੇ ਵਿੱਚ AI ਨੇ ਡਿਟੈਕਟ ਕਰਨੇ ਆ ਵੀ ਕ੍ਰਾਪ ਕਿੰਨਾ ਹੋਊ, ਕਿੱਥੇ ਹੋਊ, ਕੀ ਕਰਨਾ ਚਾਹੀਦਾ, ਉਹ ਆਲਰੇਡੀ ਤੁਹਾਨੂੰ ਪ੍ਰੀ ਡਿਫਾਈਨ ਕਰ ਦੂਗਾ ਅੱਜ ਤੋਂ, ਜਦੋਂ ਤੋਂ ਕ੍ਰਾਪ ਸਾਈਕਲ ਆਪਣਾ ਨਵਾਂ ਸ਼ੁਰੂ ਹੋਣਾ। ਆਪਾਂ ਹੁਣ ਦੇਖੋ ਬਦਾਮ ਆ ਉਹ ਫਰਵਰੀ 'ਚ ਸ਼ੁਰੂ ਹੁੰਦੇ ਆ, ਸਪਟੰਬਰ 'ਚ ਮੁੱਕ ਜਾਂਦੇ ਆ। ਹਾਂਜੀ। ਹੈਨਾ, 7 ਮਹੀਨਿਆਂ ਦਾ ਸਾਈਕਲ ਆ, ਪਰ ਉਹ ਤੁਹਾਨੂੰ ਦੂਜੇ ਮਹੀਨੇ ਦੇ ਵਿੱਚ ਡਿਫਾਈਨ ਹੋ ਜਾਊਗਾ ਸਾਰਾ। ਹੈਨਾ, ਤੇ ਸੌਗੀ ਆ ਉਹ ਵੀ ਇਦਾਂ ਹੀ ਹੋਊਗੀ, ਹੈਨਾ, ਪਿਸਤਾ ਉਹ ਵੀ ਇਦਾਂ ਹੀ ਹੋਣਾਗਾ। ਇਹ ਡਾਟਾ ਕਰਦਿਆਂ ਇਵੈਂਚੁਅਲੀ ਕਿੰਨੇ ਸਾਲ ਤੱਕ ਤੁਹਾਨੂੰ ਲੱਗਦਾ ਵੀ ਇਹ ਡਾਟਾ ਰਿਲਾਇਬਲ ਹੋ ਜਾਊਗਾ? ਮੇਰੇ ਹਿਸਾਬ ਨਾਲ ਨਾ ਹਾਲ ਤੱਕ ਰਾਜਕਰਮ ਵੀ ਡੇਟਾ ਕਲੈਕਟ ਬਹੁਤ ਹੋਇਆ, ਐਨਾਲਾਈਜ਼ ਨਹੀਂ ਹੋਇਆ। ਉੱਤੇ ਕੰਮ ਕਰ ਰਹੇ ਹੋਣਗੇ ਫਿਰ? ਹੁਣ ਕੰਮ ਕਰ ਰਹੇ ਆ। ਪਿਛਲੇ ਮਤਲਬ ਘੱਟੋ ਘੱਟ ਉਹਨਾਂ ਨੂੰ 5-6 ਸਾਲ ਦਾ ਡਾਟਾ ਤਾਂ ਚਾਹੀਦਾ ਹੀ ਹੋਊਗਾ। ਡਿਫਰੈਂਟ ਸਾਈਕਲ, ਡਰਾਊਟ ਵਾਲਾ ਵੱਖਰਾ, ਵੈਟ ਸੀਜ਼ਨ ਵਾਲਾ ਵੱਖਰਾ ਹੋਊਗਾ, ਫਿਰ ਉਸ ਹਿਸਾਬ ਦੇ ਨਾਲ ਐਨਾਲਿਸਿਸ ਹੋ ਸਕਦਾ ਵੀ ਕੀ ਹੋਊਗਾ। ਨਹੀਂ ਦੇਖੋ ਹੁਣ ਜਦੋਂ, ਕਿਉਂਕਿ ਮੈਨੂੰ ਲੱਗਦਾ ਅੱਗੇ ਤਾਂ ਮਾਡਲ ਤਾਂ ਜੋ ਨਜ਼ਰ ਆ ਰਿਹਾ ਸਬਸਕ੍ਰਿਪਸ਼ਨ ਮਾਡਲ ਆ ਰਿਹਾ ਅੱਗੇ, ਹਰ ਇੱਕ ਚੀਜ਼ ਦੀ ਸਬਸਕ੍ਰਿਪਸ਼ਨ ਮਾਡਲ ਆ ਰਿਹਾ, ਤੇ ਉਹ ਡਾਟਾ ਹੀ ਵੇਚਣਾ ਉਹਨਾਂ ਨੇ, ਡਾਟਾ ਐਨਾਲਿਸਿਸ ਹੀ ਵੇਚਣਾ ਹੈ। ਹੁਣ ਤੁਸੀਂ ਦੇਖੋ ਇੱਕ ਕੰਪਨੀ ਨੂੰ ਆਪਾਂ ਮਿਲੇ, ਹਾਂਜੀ, ਉਹ ਕਹਿੰਦੇ ਅਸੀਂ ਪਿਛਲੇ 5-10 ਸਾਲਾਂ ਦੀ ਜਿਹੜੀ ਸਮੁੰਦਰ ਚੋਂ ਹਵਾ ਵਗਦੀ ਆ ਉਹ ਕਿੱਦਾਂ ਪਾਣੀ ਚੱਕਦੀ ਆ, ਕਿਹੜਾ ਉਹਦਾ ਕਲਾਈਮੇਟ ਕੰਡੀਸ਼ਨਸ ਆ ਉੱਥੇ, ਫਿਰ ਜਿਹੜੀ ਉਹ ਡਾਇਰੈਕਸ਼ਨ ਦੇ ਵਿੱਚ ਦੀ ਜਾਂਦੀ ਆ, ਉਹਨਾਂ ਦੇ ਹਰ ਇੱਕ ਦੇ ਕਲਾਈਮੇਟ ਉਹਨਾਂ ਨੇ ਮਾਡਲ ਕੀਤੇ ਵੇ ਆ। ਵੀ ਜੇ ਇਸ ਵਾਰ ਇਹ ਹੋਇਆ ਤੇ ਇਦਾਂ ਆਊਗਾ ਪਾਣੀ। ਹਾਂ, ਵੀ ਇਸ ਵਕਤ ਜੇ ਇੰਨਾ ਟੈਂਪਰੇਚਰ ਹੋ ਗਿਆ, ਉਹ ਕਹਿੰਦੇ ਅਸੀਂ ਉਹ 1 ਸਾਲ ਪਹਿਲਾਂ ਪ੍ਰੋਡਕਸ਼ਨ ਕਰਕੇ ਦੱਸ ਦਿੰਨੇ ਆ, ਹੈਨਾ, ਕਿ ਜਾਣਦੀ ਤੁਹਾਡਾ ਅਗਲੇ ਸਾਲ ਨੂੰ ਕਿਹੜੇ ਦਿਨ ਮੀਂਹ ਪੈਣਾ, ਸੀਜ਼ਨ ਕੀ ਰਹੂ, ਸੀਜ਼ਨ ਕਿੱਦਾਂ ਦਾ ਹੋਊਗਾ, ਗਰਮੀ ਕਿਹੜੇ ਦਿਨ ਜ਼ਿਆਦਾ ਪਊਗੀ, ਕਦੋਂ ਘੱਟ ਪਊਗੀ। ਇਹ ਤਾਂ ਫਿਰ ਸਿੱਧਾ ਹੀ ਵੱਡੇ ਕਾਰਪੋਰੇਟਸ ਦੇ ਹੱਕ ਵਾਲੀ ਗੱਲ ਹੋ ਗਈ। ਕਾਰਪੋਰੇਟ ਹਰ ਇੱਕ ਚੀਜ਼ ਹੀ ਕਾਰਪੋਰੇਟ ਹੋਣੀ ਆ, ਬਿਗ ਕਾਰਪੋਰੇਸ਼ਨ। ਹੁਣ ਜਦੋਂ ਦੇਖੋ ਇਹ ਜਿਹੜਾ ਆਹ ਕਲਾਈਮੇਟ ਡੇਟਾ ਇਹ GSS ਨੂੰ ਵੇਚ ਰਹੇ ਆ ਅੱਜ ਕੱਲ, ਕਈ GSA ਡੇਟਾ ਖਰੀਦਦੇ ਆ। ਅੱਛਾ, ਆਪਣੇ ਸਿਗਮਾ ਦੇ ਰੂਲ ਬਣਾਉਣ ਲਈ ਜਾਂ ਆਪਣੇ ਫਾਈਨ ਉਹ ਕਰਨ ਦੇ ਲਈ, ਫਾਈਨ ਟਿਊਨ ਕਰਨ ਲਈ। ਅੱਛਾ, ਵੀ ਅਸੀਂ ਕੀ ਅੱਗੇ ਅਸੀਂ ਕਿੰਨਾ ਚਾਰਜ ਕਰਨਾ, ਕਿੰਨਾ ਸਾਡੀ ਸਰਵਾਈਵੇਬਿਲਿਟੀ ਹੋ ਸਕਦੀ ਆ, ਕਿੰਨਾ ਅਸੀਂ ਪਾਣੀ ਦੇ ਸਕਦੇ ਆ, ਕਿੰਨਾ ਅਸੀਂ ਜਾਣੀ ਦੀ ਆਪਦੇ GSA ਨੂੰ ਬੈਲੈਂਸ ਕਰ ਸਕਦੇ ਆ, ਕਿੰਨਾ ਪਾਣੀ ਜਾਊਗਾ ਧਰਤੀ ਹੇਠਾਂ, ਕਿੰਨਾ ਜਾਊਗਾ, ਕਿੰਨਾ ਕੱਢਣਾ, ਟੈਂਪਰੇਚਰ ਕੀ ਹੋਊ, ਕਿੰਨਾ ਵੈਪਰੇਸ਼ਨ ਹੋਊਗੀ, ਕਿੰਨਾ ਟਰੀਜ਼ ਨੇ ਲੈਣਾ, ਉਹ ਸਾਰੇ ਮਾਡਲਸ ਇਸ ਵਕਤ ਹੋ ਰਹੇ ਆ। ਮਾਡਲ ਕਿੰਨੇ ਸਕਸੈਸਫੁਲ ਨੇ? ਇਹ ਜਿਹੜਾ ਡਾਟਾ, ਚਲੋ ਮੈਂ ਇੱਕ ਦਾਅਵਾ ਕਰ ਦੇਣਾ ਵੀ ਮੈਂ ਕਹਿੰਦਾ ਵੀ ਕਰਮਨ ਦੇ ਵਿੱਚ ਵੀ ਆਉਂਦੇ ਸਾਲ 'ਚ ਇਦਾਂ ਰਹਿਣਾ, ਇੱਕ ਮੇਰੇ ਦੁਆਰਾ ਕਹਿ ਦੇਣਾ, ਤੇ ਉਹ ਡਾਟਾ ਰਿਲਾਇਬਲ ਕਿੰਨਾ ਹੈ? ਅਜੇ ਹਲੇ ਰਿਲਾਇਬਿਲਿਟੀ ਹੈ ਨਹੀਂ, ਅਜੇ ਹੈ ਨਹੀਂ, ਹਲੇ ਨਾ ਬਿਗਿਨਿੰਗ ਸਟੇਜਸ ਤੇ ਇਹਨੂੰ ਟਿਊਨਿੰਗ ਹੋ ਰਹੀ ਆ। ਪਰ ਕਿਸੇ ਨੂੰ ਇਹੀ ਦੱਸ ਦੇਣਾ ਵੀ ਜਾਂਦੀ ਆਹ ਵੀਕ ਦੇ ਵਿੱਚ ਮੈਨੂੰ ਕੀ ਹੋਣਾ, ਉਹ ਬਹੁਤ ਵੱਡੀ ਗੱਲ ਆ। ਜਾਂ ਆਪ ਉਧਰ ਨੂੰ ਹੀ ਰਹੇ। ਹਾਂ, ਜੇ ਹੁਣ ਤੁਸੀਂ ਹੁਣ ਆਪਾਂ ਮੀਂਹ ਦੀ ਗੱਲ ਕੀਤੀ ਸੀ, ਜੇ ਆਪਾਂ ਕਹਿ ਦਈਏ ਵੀ ਜਾਂਦੀ ਉਹ ਡੇਟਾ ਕਹਿ ਦੇ ਵੀ ਦੇਖੋ ਤੁਸੀਂ 30 ਮਈ ਤੋਂ ਲੈ ਕੇ 1 ਜੁਲਾਈ ਤੱਕ ਟੈਂਪਰੇਚਰ 100 ਤੋਂ ਉੱਪਰ ਹੋਊਗਾ, ਫਿਰ ਕਿਉਂ ਨਾ ਅਸੀਂ ਜਿਹੜੇ ਸਾਡੇ ਵਾਟਰ ਟੇਬਲਸ ਆ ਹੁਣੇ ਭਰਨੇ ਸ਼ੁਰੂ ਕਰ ਦਿਆਂਗੇ। ਰੀਚਾਰਜ ਕਰੋ, ਕਿੰਨਾ ਕਰੋ, ਹੈਨਾ। ਫਿਰ ਇਉਂ ਵੀ ਆ ਕਿ ਹੁਣ ਜਿਹੜੇ ਸਾਰੇ ਟੂਲਸ ਬਣ ਰਹੇ ਆ ਟ੍ਰਾਂਸਪੋਰੇਸ਼ਨ, ਵੀ ਕੱਲਾ ਬੂਟਾ, ਕੱਲੇ ਟਰੀ, ਉਹ ਕਿੰਨਾ ਪਾਣੀ ਚੱਕਦੇ ਆ, ਕਦੋਂ ਚੱਕਦੇ ਆ। ਹਾਲ ਤੱਕ ਜਿਹੜੇ ਜਾਣਦੀ ਡੇਟਾ ਆ ਰਿਹਾ ਨਾ, ਮੈਂ ਕਈ ਡੇਟੇ ਦੇਖੇ ਆ, ਉਹ ਸਾਨੂੰ ਦੱਸ ਰਹੇ ਆ ਕਿ ਸਾਨੂੰ ਪਾਣੀ ਲਾਉਣਾ ਨਹੀਂ ਆਉਂਦਾ। ਅੱਛਾ, ਦੇਖੋ ਅਸੀਂ ਪਾਣੀ ਲਾਉਨੇ ਆ ਇਸ ਵਕਤ, ਜਾਣਦੀ ਕੋਈ ਲਾਉਂਦਾ 24 ਘੰਟੇ, ਕੋਈ 36 ਘੰਟੇ ਲਾਉਂਦਾ, ਕੋਈ ਤੀਜੇ ਦਿਨ ਲਾਉਂਦਾ, ਕੋਈ ਚੌਥੇ ਦਿਨ ਲਾਉਂਦਾ। ਇੱਕ ਮੈਂ ਡੇਟਾ ਦੇਖਿਆ, ਉਹ ਕਹਿੰਦੇ ਵੀ ਅਸੀਂ 2 ਘੰਟੇ ਪਾਣੀ ਹਰ ਰੋਜ਼ ਲਾਉਨੇ ਆ। ਅੱਛਾ, ਵੀ ਅਸੀਂ ਉਹਦਾ ਨਾ ਸਕੈਜਲਿੰਗ ਚੇਂਜ ਕਰਤੀ ਆ, ਵੀ ਆਹ ਟਾਈਮ ਤੇ ਲਾਵੋ। ਗ੍ਰੇਪ ਸੀਗੇ, ਇੱਕ ਪਾਸੇ ਅਸੀਂ 1 ਦਿਨ ਲਾਉਨੇ ਆ, ਇੱਕ ਪਾਸੇ ਅਸੀਂ ਦੂਜੇ ਦਿਨ ਲਾਉਨੇ ਆ। ਦੋਨੇ ਪਾਸੇ ਵੀ ਨਹੀਂ ਲਾਉਂਦੇ, ਜਾਣਦੀ ਬੂਟੇ ਦੇ ਇੱਕ ਪਾਸੇ ਲਾਉਨੇ ਆ ਡ੍ਰਿਪ ਸਿਸਟਮ ਨਾਲ, ਦੂਜੇ ਦਿਨ ਦੂਜੇ ਪਾਸੇ ਲਾਉਨੇ ਆ। ਉਹ ਕਹਿੰਦੇ ਸਾਡੀ ਆਲਮੋਸਟ
ਯੀਲਡ ਵੱਧ ਗਈ ਆ 25-30%। ਅਲਟਰਨੇਟ ਕਰਨ ਦੇ ਨਾਲ। ਹਾਂ, ਹੁਣ ਇਹ ਤੁਸੀਂ ਬਿਲੀਵ ਨਹੀਂ ਕਰ ਸਕਦੇ, ਅਗਲਾ ਕਹਿੰਦਾ ਵੀ ਨਹੀਂ ਮੈਂ ਤਾਂ ਪਾਣੀ ਬਹੁਤ ਲਾਉਣਾ। ਇੱਕ ਮੈਂ ਇਹ ਵੀ ਡੇਟਾ ਦੇਖਿਆ, ਹੁਣ ਕਈ ਕੁਐਸਚਨਸ ਆ ਰਹੇ ਆ ਵੀ ਪਿਛਲਿਆਂ 'ਚ ਸ਼ੂਗਰ ਨਹੀਂ ਪੈਂਦੀ, BNB ਨਹੀਂ ਗ੍ਰੇਪਾਂ ਦੇ ਵਿੱਚ, ਹੈਨਾ, ਤੇ ਬਦਾਮਾਂ ਦਾ ਸਾਈਜ਼ ਬਹੁਤ ਛੋਟਾ ਰਹਿ ਜਾਂਦਾ। ਉਹ ਵੀ ਕੁਐਸਚਨ, ਉਹ ਡੇਟਾ ਦੇਖਿਆ ਵੀ ਜਾਣਦੀ ਜਦੋਂ ਤੁਸੀਂ ਓਵਰ ਵਾਟਰ ਕਰਦੇ ਆ, ਉਹ ਟਰੀ ਪਾਣੀ ਚੱਕ ਲੈਂਦਾ। ਜਦੋਂ ਪਾਣੀ ਚੱਕ ਲਿਆ ਮੁੜ ਕੇ ਉਹਨੂੰ ਪੋਟਾਸੀਅਮ ਨਹੀਂ ਚੱਕਣ ਲਈ ਥਾਂ ਹੀ ਹੈ ਨਹੀਂ, ਭਰਿਆ ਪਿਆ ਘੜਾ ਭਰਿਆ, ਉੱਤੋਂ ਦੀ ਕੀ ਪਾਵਾਂਗੇ, ਉੱਤੋਂ ਦੀ। ਹਾਂ, ਉਹ ਕੁਝ ਲੀਚ ਹੋ ਜਾਂਦਾ, ਕੁਝ ਚੱਕ ਹੋ ਜਾਂਦਾ, ਤੇ ਫੇਰ ਜਦੋਂ ਉਹਨੂੰ ਲੋੜ ਆ ਉਦੋਂ ਉੱਥੇ ਉਹ ਹੁੰਦਾ ਨਹੀਂ, ਹੈਨਾ। ਉਹਦੇ ਯੀਲਡ ਇੰਪੈਕਟਸ ਹੋ ਰਹੇ ਆ। ਮੈਂ ਕਈ ਡੇਟੇ ਇਦਾਂ ਦੇ ਦੇਖ ਚੁੱਕਿਆ ਗਾ ਜਿਹੜੇ ਕਿ ਅੱਡੋ-ਅੱਡ ਕੰਪਨੀਆਂ ਪ੍ਰੈਜ਼ੈਂਟ ਕਰਦੀਆਂ, ਹੈਨਾ। ਸੋ ਜਿਹੜਾ ਕਹਿਣ ਦਾ ਮਤਲਬ ਇਹ ਆ ਕਿ ਜਿਹੜੀ ਸਾਡੀ ਐਫੀਸ਼ੀਐਂਸੀ ਆ ਹਰ ਇੱਕ ਚੀਜ਼ ਦੀ, ਉਹ ਬਹੁਤ ਜ਼ਿਆਦਾ ਵਧਣੀ ਆ, ਹੈਨਾ। ਤੇ ਵਧਣੀ ਏਦਾਂ ਗੀ ਕਿ ਉਹਨੂੰ 1-2 ਸਾਲ ਲੱਗਣੇ ਆ, ਡੇਟੇ ਨੂੰ ਉਦੋਂ ਵੱਧ ਨਹੀਂ ਲੱਗਣਾ। ਨਾਲੇ ਇੱਕ ਜਸਵੀਰ ਭਾਜੀ ਇਹਦੇ ਵਿੱਚ ਇਹ ਵੀ ਇੱਕ ਚੀਜ਼ ਆ ਨਾ ਵੀ ਜਿਹੜਾ ਆਪਣੇ ਕੋਲ ਰਾਈਟ ਨਾਓ ਡਾਟਾ ਆ, ਉਹ ਹੈਗਾ ਪਿਛਲਾ 10-20 ਸਾਲ ਪੁਰਾਣਾ। ਹਾਂਜੀ, ਹੁਣ ਜਿਹੜਾ ਕਲਾਈਮੇਟ ਚੇਂਜ ਕਰਕੇ ਚੇਂਜਸ ਜਿਹੜੇ ਆਏ ਆ, ਉਹ ਵੈਦਰ ਕੰਡੀਸ਼ਨਸ ਜਿਹੜੀਆਂ ਆ ਉਹ ਰੀਸੈਂਟ ਆ। ਇਹ ਜਿਹੜੇ ਨਵੇਂ ਮਾਡਲ ਬਣਨਗੇ ਹੁਣ ਜਾਂ ਨਵੇਂ ਡਾਟਾ ਦੇ ਆਧਾਰ ਦੇ ਉੱਤੇ ਬਣਨਗੇ, ਦੇ ਵਿਲ ਬੀ ਮੋਰ ਪ੍ਰੀਸਾਈਜ਼ ਦੈਨ ਆਪਾਂ ਜਿਹੜੀਆਂ ਪਿਛਲੀਆਂ 20-30 ਸਾਲਾਂ ਵਾਲੀਆਂ ਆ ਉਹਦੇ ਨਾਲੋਂ। ਹਾਂਜੀ, ਉਹ ਤਾਂ ਪੱਕਾ ਗਾ, ਹਨਾ ਵੀ ਉਹ ਇਹਦੇ ਕਰਕੇ ਇਹਨਾਂ ਦੀ ਐਕੂਰੇਸੀ ਜਾਂ ਇਹ ਮੌਕੇ ਦੇ ਹਿਸਾਬ ਦੇ ਨਾਲ ਇਹ ਜ਼ਿਆਦਾ ਸਟੀਕ ਰਹਿਣਗੇ। ਹਾਂ, ਨਹੀਂ ਤੁਸੀਂ ਦੇਖੋ ਨਾ, ਜੇ ਹਾਲ ਤੱਕ ਜਿਹੜਾ ਡੇਟਾ ਯੂਨੀਵਰਸਿਟੀ ਨੇ ਰਿਸਰਚ ਦੇ ਥਰੂ ਲਿਆ ਗਾ, ਉਹਨਾਂ ਨੂੰ ਇਉਂ ਵੀ ਪਤਾ ਕਿ ਹੁਣ ਮੋਸਟਲੀ ਤਾਂ ਜਿਹੜਾ ਕ੍ਰਾਪ ਆ ਉਹਦੇ ਪੱਤੇ ਆ, ਪੱਤਿਆਂ ਦਾ ਸਾਈਜ਼ ਕੀ ਆ, ਹੈਨਾ, ਉਹਦਾ ਕਲਰ ਕੀ ਆ, ਉਹ ਸਭ ਪਤਾ ਲੱਗ ਜਾਂਦਾ, ਉਹਦੀ ਡਿਫੀਸ਼ੀਐਂਸੀਜ਼ ਕੀ ਆ, ਉਹ ਸਾਰੀਆਂ ਕੈਰੈਕਟਰਾਈਜ਼ ਹੋਈਆਂ ਵੀਆਂ। ਪਰ ਅੱਜ ਕੱਲ੍ਹ ਉਹ ਯੂਜ਼ਫੁਲ ਇਸ ਕਰਕੇ ਨਹੀਂ ਗਈਆਂ ਕਿ ਸਾਡੇ ਕੋਲੇ ਮੈਥਡ ਹੈ ਨਹੀਂ ਕੈਰੈਕਟਰਾਈਜ਼ ਕਰਨ ਨੂੰ। ਠੀਕ ਹੈ, ਤੁਸੀਂ ਖੇਤ 'ਚ ਜਾਓਗੇ 2-4 ਟਰੀਆਂ ਦਾ ਦੇਖ ਲਓਗੇ, ਪਰ ਜਿਹੜੇ 1000 ਟਰੀਆਂ ਦਾ ਡੇਟਾ ਤਾਂ ਹੈ ਨਹੀਂ ਗਾ ਨਾ। ਉਹ ਚਾਹੀਦਾ ਹੈ। ਜਿਹੜੇ ਹੁਣ ਇਹ ਮਾਡਲਸ ਬਣ ਰਹੇ ਆ, ਮਾਡਲ ਇਹ ਆ ਕਿ ਉਹ ਤੁਹਾਨੂੰ 1-2 ਟਰੀਆਂ ਦਾ ਦੇਖ ਕੇ ਨਹੀਂ ਦੇਣਗੇ। ਜਿਹੜੇ ਹੁਣ ਸਾਡੇ ਟਿਸ਼ੂ ਆ, ਜਿਹੜੇ ਆਪਣੇ ਪੱਤਿਆਂ ਦੇ ਸੈਂਪਲ ਲੈ ਕੇ ਜਾਂਦੇ ਆ, ਚਾਹੇ ਮਿੱਟੀ ਦਾ ਸੈਂਪਲ ਲੈ ਕੇ ਜਾਂਦੇ ਆ, ਹਾਂਜੀ, ਉਹ ਬਹੁਤ ਲੋਕਲਾਈਜ਼ਡ ਆ। ਤੇ ਜਿਹੜੀਆਂ ਯੂਨੀਵਰਸਿਟੀ ਦੀਆਂ ਸਟੱਡੀ ਕੀਤੀਆਂ ਉਹ ਵੀ ਬਹੁਤ ਡਿਫਾਈਨਡ ਕੰਡੀਸ਼ਨ 'ਚ ਕੀਤੀਆਂ, ਬਰਾਡ 'ਚ ਹੈ ਨਹੀਂ ਗਈਆਂ। ਆਪਾਂ ਗੱਲ ਨੂੰ ਕੰਟੀਨਿਊ ਰੱਖਾਂਗੇ। ਆਪਣੇ ਨਾਲ ਕੁਝ ਕਾਲਰ ਵੀ ਆ ਸਰੋਤੇ, ਜੇ ਤੁਹਾਡਾ ਵੀ ਕੋਈ ਖੇਤੀਬਾੜੀ ਨਾਲ ਸੰਬੰਧਿਤ ਸਵਾਲ ਆ, ਫਿਊਚਰ ਆਫ ਫਾਰਮਿੰਗ ਨੂੰ ਲੈ ਕੇ ਤੁਹਾਡਾ ਵੀ ਕੋਈ ਕੁਐਸਚਨ ਆ, ਕੋਈ ਸੋਚਦੇ ਆ ਵੀ ਕੀ ਹੋ ਸਕਦਾ, ਵਿਚਾਰ ਨੇ, ਤਾਂ ਕਾਲ ਕਰ ਸਕਦੇ ਹੋ 408-272-5200 4082725200। ਜਸਪ੍ਰੀਤ ਜੀ ਜੁੜੇ ਨੇ ਆਪਣੇ ਨਾਲ। ਹਾਂਜੀ ਜਸਪ੍ਰੀਤ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ, ਅਸੀਂ ਇਹ ਪੁੱਛਣਾ ਸੀ ਵੀ ਜਿਹੜਾ ਕਲੀ ਹੁੰਦਾ ਵਾ ਵੀ ਕਿੱਥੋਂ ਮਿਲ ਸਕਦੀ ਹੈ, ਤੇ ਵੀ ਇੰਗਲਿਸ਼ ਉਹਨੂੰ ਕੀ ਕਹਿੰਦੇ ਆ? ਕਲੀ ਦੀ ਗੱਲ ਕਰਦੇ ਆ? ਹਾਂਜੀ, ਜਿਹੜੇ ਬੂਟਿਆਂ ਨੂੰ ਪਾਉਂਦੇ ਆ। ਜਿਪਸਮ ਹੋਣੀ ਆ ਇਹ। ਹਾਂਜੀ, ਜਿਹੜੀ ਲਾਈਮ ਜਿਹੜੀ ਹੁੰਦੀ ਆ ਕਾਈਂਡ ਆਫ। ਤੁਸੀਂ ਨਾ ਇਦਾਂ ਕਰਿਓ, ਜਿਪਸਮ ਹੁੰਦੀ ਆ, ਤੁਸੀਂ ਜਿਹੜੇ ਏਰੀਏ ਦੇ ਵਿੱਚ ਹੈਗੇ ਆ ਨਾ ਉੱਥੋਂ ਦਾ ਹੀ ਕੋਈ ਨਾ ਕੋਈ ਸਪਲਾਇਰ ਹੋਊਗਾ, ਕਰਕੇ ਮੇਨ ਜਿਹੜੇ ਕਾਸਟ ਆਉਂਦੇ ਆ ਇਹਨਾਂ ਚੀਜ਼ਾਂ ਦੇ, ਉਹ ਫਰੇਟ ਦੇ ਕਾਸਟ ਆਉਂਦੇ ਆ ਪਹੁੰਚਾਉਣ ਦੇ। ਮੈਨੂੰ ਸਪੈਲਿੰਗ ਦੱਸ ਸਕਦੇ ਆ? ਅਸੀਂ ਆਨਲਾਈਨ ਤੇ ਵੀ ਦੇਖਦੇ ਵੀ ਕਿ GYPSUM ਜਾਂ GYPSUM। ਓਕੇ, ਜਿਪਸਮ। ਠੀਕ ਹੈ, ਠੀਕ ਹੈ ਜੀ, ਇਹ ਸਰਚ ਕਰ ਲਓ ਆਪਣੇ ਇਲਾਕੇ ਤੇ ਜੜਾਂ ਨੂੰ ਵੀ ਲਾ ਸਕਦੇ ਆ? ਹਾਂਜੀ ਹਾਂਜੀ ਹਾਂਜੀ, ਜੜਾਂ ਨੂੰ ਲਾ ਸਕਦੇ ਆ। ਓਕੇ, ਜਿੱਦਾਂ ਹੋਮ ਡਿਪੋ ਤੋਂ ਮਿਲ ਜੂ? ਜਿੱਦਾਂ ਆਪਾਂ ਹੋਮ ਡਿਪੋ ਚੋਂ ਨਹੀਂ ਹੋਣੀ, ਹੋਮ ਡਿਪੋ ਚੋਂ ਨਹੀਂ ਹੋਣੀ। ਇਹ ਜਾਣਦੀ ਕੋਈ ਨਾ ਕੋਈ ਲੋਕਲ ਸਪਲਾਇਰ ਨਾ ਜਿਹੜਾ ਤੁਹਾਡਾ ਕੰਟਰੀ ਸਟੋਰ ਹੋਊ ਉਹਨਾਂ ਕੋਲੇ ਜ਼ਰੂਰ ਹੋਊਗੀ। ਉੱਥੇ ਸਰਚ ਕਰ ਲਿਓ ਜੀ। ਅੱਛਾ, ਆਪਾਂ ਗੱਲ ਕਰ ਰਹੇ ਸੀਗੇ ਵੀ ਜਿਹੜਾ ਡਾਟਾ ਨੂੰ ਲੈ ਕੇ, ਕਿਉਂਕਿ ਜਿਹੜੇ ਫਿਊਚਰ ਆ ਉਹ ਛੁਪਿਆ ਆ ਇਸ ਟਾਈਮ, ਲੁਕਿਆ ਪਿਆ ਆ ਇਹ ਸਾਰੇ ਨੰਬਰਾਂ 'ਚ, ਆંકੜਿਆਂ 'ਚ, ਡਾਟਾ ਦੇ ਵਿੱਚ ਵੀ ਕਿੱਦਾਂ ਇਸ ਨੂੰ ਸੈੱਲ ਕਰਨਾ ਆ ਤੇ ਕਿੱਦਾਂ ਜਿਹੜਾ ਆ ਇਹ ਫਾਰਮਰ ਤੱਕ ਜਿਹੜਾ ਇਸ ਨੂੰ ਪਹੁੰਚਾਉਣਾ ਆ। ਤੁਸੀਂ ਗੱਲ ਕਰ ਰਹੇ ਸੀਗੇ ਵੀ ਕਿਸ ਤਰੀਕੇ ਦੇ ਨਾਲ ਈਵਨ ਜਿਹੜੇ
ਯੂਨੀਵਰਸਿਟੀਜ਼ ਆ ਉਹਨਾਂ ਦੀਆਂ ਸਟੱਡੀਜ਼ ਹੋਈਆਂ, ਇੱਕ ਤਾਂ ਜਦੋਂ ਸਟੱਡੀਜ਼ ਹੁੰਦੀਆਂ ਜਿਸ ਟਾਈਮ ਤੇ ਹੋ ਰਹੀ ਹੁੰਦੀ ਸਿਚੁਏਸ਼ਨ ਉਦੋਂ ਸ਼ੁਰੂ ਕਰਦੇ ਆ, ਜਦੋਂ ਤੱਕ ਉਹਨਾਂ ਦੇ ਰਿਜ਼ਲਟ ਆਉਂਦੇ ਉਦੋਂ ਤੱਕ ਉਹ ਨਵੀਂ ਪ੍ਰੋਬਲਮ ਕੋਈ ਹੋਰ ਨਵੀਂ ਆ ਜਾਂਦੀ ਉਦੋਂ ਤੱਕ ਉਹ ਫਿਰ ਆਪਾਂ ਨੂੰ ਲੇਟ ਪਤਾ ਲੱਗਦਾ ਉਹ ਸਾਰੀਆਂ ਚੀਜ਼ਾਂ ਦਾ। ਨਹੀਂ ਦੇਖੋ, ਇੱਕ ਦੋ ਚੀਜ਼ਾਂ ਹੈਗੀਆਂ ਰਾਜਕਰਨਵੀਰ ਕਿ ਯੂਨੀਵਰਸਿਟੀਆਂ ਨੇ ਨਾ ਜਿਹੜੀ ਡੈਪਥ ਰਿਸਰਚ ਕਰਦੇ ਹੁੰਦੇ ਆ ਉਹ ਪਿਛਲੇ ਕਈਆਂ ਸਾਲਾਂ ਦਹਾਕਿਆਂ ਤੋਂ ਛੱਡ ਦਿੱਤੀ ਆ। ਅੱਛਾ। ਬਹੁਤ ਘੱਟ ਹੋ ਰਹੀ ਆ, ਹੂੰ ਹੈ ਨਾ। ਤੇ ਪੁਰਾਣੇ ਕਾਨਸੈਪਟਸ ਹੀ ਚੱਲ ਰਹੇ ਆ ਪਰ ਡਿਫਾਈਨ ਹੋਏ ਵੇ ਆ। ਉਹ ਇਕੱਲੇ ਇਉਂ ਨਹੀਂ ਵੀ ਇੱਕ ਚੀਜ਼ ਨੂੰ, ਕਿਉਂ ਚੀਜ਼ਾਂ ਹਮੇਸ਼ਾ ਮੂਵ ਹੁੰਦੀਆਂ ਰਹਿੰਦੀਆਂ। ਹਾਂਜੀ, ਨਵੀਂ ਤੋਂ ਹੈ ਨਾ, ਨਵੀਂ ਚੀਜ਼ ਆਉਂਦੀ ਨਵੀਂ ਪਈ ਤੋਂ ਨਵੀਂ ਚੀਜ਼ ਆਉਂਦੀ ਆ। ਇਉਂ ਨਹੀਂ ਪਤਾ ਵੀ ਜੇ ਕੋਈ ਤੁਸੀਂ ਸਟੱਡੀ ਦੇਖ ਰਹੇ ਆ ਨਾ ਵੀ ਆ UC ਡੇਵਿਸ ਨੇ ਕੀਤੀ ਆ, ਫ੍ਰੈਜ਼ਨੋ ਸਟੇਟ ਨੇ ਕੀਤੀ ਆ, ਜੋ ਤੁਸੀਂ ਪੜ੍ਹਦੇ ਆ ਉਹ ਤੁਹਾਡਾ ਖੇਤ 'ਚ ਉਹੀ ਆ। ਤੁਹਾਡੇ ਖੇਤ ਦੀ ਕੰਡੀਸ਼ਨ ਟੋਟਲੀ ਚੇਂਜ ਆ। ਹੂੰ ਜਿੰਨਾ 'ਚ ਉਹ ਟੈਸਟਿੰਗ ਹੋਈ ਆ ਉਹ ਟੋਟਲੀ ਹੋਰ ਆ, ਹੈ ਨਾ। ਉੱਥੇ ਫਿਰ ਜਾਣੀ ਦੀ ਜਦੋਂ ਚੈਟ GPT ਵਰਗੇ ਹੁਣ ਇਸੇ ਕਰਕੇ ਹੀ ਆਏ ਆ ਨਾ ਕਿ ਇਹਨਾਂ ਚੀਜ਼ਾਂ ਨੂੰ ਹੋਰ ਹਾਈਲਾਈਟ ਦੇਣ ਨੂੰ, ਵੀ ਇਹਨਾਂ ਦਾ ਮਤਲਬ ਆਹ ਹੈਗਾ, ਹੈ ਨਾ। ਪਰ ਇੰਨਾ ਚੀਜ਼ ਹੈਗੀ ਆ ਕਿ ਪਿਛਲੇ ਸਾਰੀ ਦੁਨੀਆ ਦੇ ਵਿੱਚ ਇਹ ਚੀਜ਼ਾਂ ਡਿਫਾਈਨ ਹੋ ਗਈਆਂ ਵੀ ਜਿਹੜੀਆਂ ਨਿਊਟ੍ਰੀਸ਼ਨ ਡਿਫੀਸ਼ੀਐਂਸੀਜ਼ ਆ ਉਹ ਡਿਫਾਈਨ ਕਿੱਦਾਂ ਕਰਨੀਆਂ ਟਰੀ ਤੋਂ, ਪੱਤਿਆਂ ਤੋਂ, ਹੋਰ ਚੀਜ਼ਾਂ ਤੋਂ, ਹੈ ਨਾ। ਉਹ ਬਹੁਤ ਸੋਹਣੀਆਂ ਹੋਈਆਂ ਵੀ ਆ। ਠੀਕ ਹੈ ਜੀ। ਤੇ ਜਿਹੜੀਆਂ ਸੋਇਲ ਦੇ ਕੈਰੈਕਟਰਿਸਟਿਕਸ ਆ ਉਹ ਵੀ ਬਹੁਤ ਡਿਫਾਈਨ ਹੋਏ ਵੇ ਆ। ਜਿਹੜੇ ਹਰ ਇੱਕ ਕ੍ਰਾਪ ਟਾਈਪ ਤੇ ਵਰਸਸ ਨਿਊਟ੍ਰੀਸ਼ਨ ਚਾਹੀਦਾ ਉਹਨੂੰ 17 ਐਲੀਮੈਂਟਸ ਦੇ ਵਿੱਚੋਂ ਉਹ ਵੀ ਬਹੁਤ ਡਿਫਾਈਨ ਹੋਇਆ ਪਿਆ ਵੀ ਕਿਹੜੇ ਮਹੀਨੇ ਕਿੰਨਾ ਚਾਹੀਦਾ। ਅਭੀ ਕਦੋਂ ਪਾਉਣ ਦਾ ਫਾਇਦਾ, ਐਵੇਂ ਬਾਅਦ ਜਦੋਂ ਲੋੜ ਨਹੀਂ ਉਦੋਂ ਆਪਾਂ ਐਵੇਂ ਨਾਈਟ੍ਰੋਜਨ ਪਾਈ ਜਾਈਏ ਤਾਂ ਉਹਦਾ ਕੋਈ ਫਾਇਦਾ ਨਹੀਂ। ਹੁਣ ਆਪਣੇ ਕਈ ਦੇਖੋ ਗੱਲਾਂ ਹੁੰਦੀਆਂ ਸੀ, ਅਸੀਂ ਜਿਹੜਾ ਆਪਾਂ ਆਈ ਥਿੰਕ ਇੱਕ ਵਾਰੀ ਪ੍ਰੋਗਰਾਮ ਕੀਤਾ ਸੀ ਬਈ ਜਿਹੜੇ ਇੰਡੀਪੈਂਡੈਂਟ ਬਦਾਮ ਆ ਵੀ ਉਹ ਸਟਿਕ ਕਿਉਂ ਹੁੰਦੇ ਆ, ਉਹ ਝੜਦੇ ਕਿਉਂ ਨਹੀਂ। ਉਹਨਾਂ ਦਾ ਮੇਨ ਸੀਗਾ ਕਿ ਜੇ ਤੁਸੀਂ April ਤੋਂ ਬਾਅਦ ਨਾਈਟ੍ਰੋਜਨ ਪਾਉਨੇ ਆ ਤੁਹਾਡੀ ਸਟਿਕੀਨੈਸ ਵੱਧ ਜਾਂਦੀ ਆ। ਝੜਦੇ ਨਹੀਂ, ਸੁੱਕਦਾ ਨਹੀਂ ਉੱਥੋਂ, ਉਹ ਸੁੱਕਦਾ ਨਹੀਂ। ਉਹਦੀ ਜਿਹੜੀ ਨਾ ਉਹ ਸਟੈਮ ਆ ਜਿੱਥੇ ਉਹ ਬਦਾਮ ਲੱਗਿਆ ਹੁੰਦਾ ਉਹ ਸੁੱਕ ਜਾਂਦੀ ਆ। ਉਹ ਸੁੱਕਣ ਦੀ ਕਾਰਨ ਉਹ ਝੜ ਨਹੀਂ ਰਿਹਾਗਾ ਤੇ ਜਿਹੜਾ ਜਿੱਥੇ ਉਹ ਬਦਾਮ ਲੱਗਿਆ ਉਹਨੂੰ ਨਿਊਟ੍ਰੀਸ਼ਨ ਨਹੀਂ ਜਾ ਰਿਹਾ, ਉਹ ਬੰਦ ਹੋ ਗਿਆ ਕੰਮ, ਰਸਤਾ ਬੰਦ ਆ, ਹੈ ਨਾ। ਉਹਦੇ ਨਾਲ ਹੁਣ ਜਿਹੜੀਆਂ ਉਹ ਸਟੱਡੀਜ਼ ਇਹ ਕਰਾਂਗੇ ਨਾ, ਜਿਹੜੀ ਹੁਣ ਫਿਊਚਰ ਫਾਰਮਿੰਗ ਦੇ ਵਿੱਚ ਹੋਣਾ ਕੀ ਆ। ਇੱਕ ਤਾਂ ਹੈ ਵੀ ਜਾਣਦੀ ਤੁਸੀਂ ਡੇਟਾ ਬਹੁਤ ਜ਼ਿਆਦਾ ਖੇਤਾਂ ਚੋਂ ਕਲੈਕਟ ਕੀਤਾ ਜਾਊਗਾ ਤੇ ਉਹ ਰੀਅਲ ਟਾਈਮ ਐਨਾਲਾਈਜ਼ ਕੀਤਾ ਜਾਊਗਾ ਵੀ ਉਹਦੇ ਵਿੱਚ ਜਾਣੀ ਦੀ ਸਾਨੂੰ ਕੀ ਕਰਨਾ ਚਾਹੀਦਾ। ਠੀਕ ਹੈ ਨਾ। ਹੁਣ ਜੇ ਤੁਸੀਂ ਦੇਖੋ ਇਰੀਗੇਸ਼ਨ ਆਪਾਂ ਬਹੁਤ ਜ਼ੋਰ ਦਿੱਤਾ ਗਾ। ਹਾਂਜੀ, ਹੈ ਨਾ। ਇਰੀਗੇਸ਼ਨ ਦੇ ਵਿੱਚ ਅਸੀਂ ਹੁਣ ਇਉਂ ਨਹੀਂ ਦੇਖ ਸਕਦੇ ਵੀ ਜੇ ਸਾਡੇ 40 ਏਕੜ ਦਾ ਖੇਤ ਆ ਵੀ 40 ਏਕੜ ਨੂੰ ਸਾਰਿਆਂ ਨੂੰ ਕਿੱਥੇ ਅਸੀਂ ਜ਼ਿਆਦਾ ਪਾਣੀ ਪਾਏਗਾ, ਕਿੱਥੇ ਘੱਟ ਪਾਇਆ, ਕਦੋਂ ਉਹਦਾ ਪ੍ਰੋਪਰ ਟਾਈਮ ਆ, ਕਿਹੜੇ ਸੀਕੁਐਂਸ ਦਾ ਕਰਨਾ ਚਾਹੀਦਾ। ਉਹਦੇ ਜਿਹੜੇ ਡਿਟੈਕਸ਼ਨ ਮੈਕੈਨਿਜ਼ਮ ਆ ਨਾ ਹੁਣ ਸੈਟੇਲਾਈਟ ਦੇ ਇਮੇਜਿੰਗ ਦੇ ਥਰੂ ਵੀ ਆ ਰਹੇ ਆ, ਉਹ ਲੀਸਟ 5-10 ਦਿਨ ਪਹਿਲਾਂ ਤੁਹਾਨੂੰ ਦੱਸ ਦਿੰਦੇ ਆ ਵੀ ਸਟ੍ਰੈਸ ਆਉਣੀ ਸ਼ੁਰੂ ਹੋ ਗਈ ਆ, ਹੈ ਨਾ। ਤੇ ਮੈਂ ਇੱਕ ਦੋ ਡੇਟੇ ਵੀ ਦੇਖੇ ਆ ਜਿਹੜੇ ਕਿ ਉਹ ਤੁਹਾਡੇ ਮੋਇਸਚਰ ਲੈਵਲ ਪੱਤਿਆਂ ਦੇ ਵਿੱਚ ਨਾ ਡਿਫਾਈਨ ਕਰਨਾ ਸ਼ੁਰੂ ਕਰ ਦਿੰਦੇ ਆ, ਹੈ ਨਾ। ਤੇ ਉਹ ਹੌਲੀ ਉਹਨਾਂ ਨੇ ਹੋਣਾ ਕੀ ਆ ਨਾ ਕਿ ਜਦੋਂ ਤੁਹਾਡੀ ਇਹ ਅਵੇਅਰਨੈਸ ਹੋਊਗੀ, ਜਦੋਂ ਤੁਹਾਨੂੰ ਪਤਾ ਲੱਗਣ ਲੱਗ ਗਿਆ ਵੀ ਮੈਨੂੰ ਯੀਲਡ ਆ ਜਿੱਥੇ ਮੇਰੇ ਕ੍ਰਾਪ ਘੱਟ ਆਉਂਦਾ ਗਾ, ਕਾਹਤੋਂ ਆਉਂਦਾ ਗਾ, ਉਹ ਤੁਸੀਂ ਏਰੀਆ ਡਿਫਾਈਨ ਹੋ ਜਾਊਗਾ, ਪ੍ਰੋਬਲਮ ਡਿਫਾਈਨ ਹੋ ਜਾਊਗੀ, ਫਿਰ ਸੋਲੂਸ਼ਨ ਲੱਭਣਾ ਸੌਖਾ। ਸੋਲੂਸ਼ਨ ਵੀ ਡਿਫਾਈਨ ਕੀਤਾ ਜਾਊਗਾ ਵੀ ਤੁਸੀਂ ਸੋਇਲ ਦੇ ਵਿੱਚ ਕੁਝ ਕਰੋ ਕਿ ਪੱਤਿਆਂ ਦੇ ਵਿੱਚ ਕਰਕੇ ਉਹਨੂੰ ਹੇਠਾਂ ਡਰਾਈਵ ਕਰੋ। ਟੈਂਪਰੇਰੀ, ਸ਼ੋਰਟ ਟਰਮ, ਲੌਂਗ ਟਰਮ, ਕਸਟਮ ਸੋਲੂਸ਼ਨਸ ਨਹੀਂ, ਪਰ ਉਹ ਕਸਟਮ ਸੋਲੂਸ਼ਨ ਵੀ ਇਦਾਂ ਨਹੀਂ ਹੋਣੇ ਕਿ ਫਾਰਮਰ ਤੇ ਹੋਊਗਾ। ਜਿਹੜੀ ਆਟੋਮੇਸ਼ਨ ਹੋਣੀ ਆ, ਹੁਣ ਆਟੋਨਮਸ ਟਰੈਕਟਰਸ ਹੈਗੇ ਆ ਸਾਰੇ ਜਿਹੜੇ ਆ ਰਹੇ ਆ ਬੜੇ ਜ਼ੋਰ ਨਾਲ, ਵੱਡੇ ਫਾਰਮਾਂ ਦੇ ਵਿੱਚ ਤਾਂ ਹੈਗੇ ਹੀ ਆ ਆਲਰੇਡੀ GPS ਕੰਟਰੋਲ। ਇੱਥੇ ਵੀ ਵੇਰੀਏਬਲ ਐਪਲੀਕੇਸ਼ਨਾਂ ਚੱਲਣਗੀਆਂ, ਜਿਹੜੇ ਬੂਟੇ ਨੂੰ ਜਿਹੜੀ ਚੀਜ਼ ਚਾਹੀਦੀ ਆ ਉਹੀ ਦਿੱਤੀ ਜਾਊਗੀ। ਪਰ ਸਾਊਂਡਸ ਪ੍ਰੀਟੀ ਐਕਸਪੈਂਸਿਵ। ਨਹੀਂ ਚਲੋ ਇੱਥੇ ਆਪਾਂ ਗੱਲ ਕਰਾਂਗੇ ਬ੍ਰੇਕ ਤੋਂ ਬਾਅਦ ਵੀ ਇਹ ਜਿਹੜੀ ਇਹ ਫਿਊਚਰ ਆਫ ਫਾਰਮਿੰਗ ਆ ਕੀ ਇੱਕ
ਫੈਮਿਲੀ ਫਾਰਮ ਦੇ ਲਈ ਸਰਵਾਈਵੇਬਿਲਟੀ ਦਾ ਇੱਕ ਕਾਰਨ ਬਣੂਗੀ ਜਾਂ ਆਊਟ ਆਫ ਬਿਜ਼ਨਸ ਜਾਣ ਦਾ ਇੱਕ ਗੱਲ ਬਣੂਗੀ। ਸੋ ਉਸ ਦੇ ਉੱਤੇ ਵੀ ਆਪਾਂ ਚਰਚਾ ਜਿਹੜੀ ਉਹ ਕਰਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਫਾਰਮਿੰਗ। ਮੈਂ ਰਾਜਕਰਨਵੀਰ ਸਿੰਘ, ਜੁੜੇ ਹੋਏ ਨੇ ਮੇਰੇ ਨਾਲ ਜਸਬੀਰ ਸਿੰਘ ਸਿੱਧੂ ਜੀ। ਜਸਬੀਰ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਹਾਂਜੀ ਰਾਜਕਰਨਵੀਰ, ਸਤਿ ਸ੍ਰੀ ਅਕਾਲ। ਗੱਲਬਾਤ ਜਿਹੜੀ ਆਪਾਂ ਕਰ ਰਹੇ ਸੀ ਫਿਊਚਰ ਆਫ ਫਾਰਮਿੰਗ ਦੇ ਵਿੱਚ, ਗੱਲ ਆਪਾਂ ਉੱਥੇ ਛੱਡ ਕੇ ਗਏ ਸੀਗੇ ਵੀ ਕੀ ਇਹ ਜਿਹੜੇ ਸਬਸਕ੍ਰਿਪਸ਼ਨ ਮਾਡਲ, ਨਵੀਂ ਟੈਕਨੋਲੋਜੀ, ਨਵੇਂ ਸੈਂਸਰ, ਇਹ ਸਾਰੀਆਂ ਚੀਜ਼ਾਂ ਕੀ ਫੈਮਿਲੀ ਫਾਰਮਸ ਨੂੰ ਆਊਟ ਆਫ ਬਿਜ਼ਨਸ ਜੋ ਆਲਰੇਡੀ ਧੱਕ ਹੋ ਰਹੀਆਂ ਆ, ਉਸ ਪਾਸੇ ਵੱਲ ਨੂੰ ਧੱਕਣਗੀਆਂ ਜਾਂ ਉਹਨਾਂ ਕੋਲ ਚਾਂਸ ਮਿਲੂਗਾ ਸਰਵਾਈਵੇਬਿਲਟੀ ਦਾ? ਨਹੀਂ ਦੇਖੋ, ਜਿਹੜਾ ਫਿਊਚਰ ਮਾਡਲ ਆ ਨਾ, ਉਹ ਹੈਗਾ ਹੀ ਕਾਰਪੋਰੇਟ ਮਾਡਲ। ਤੁਸੀਂ ਕੰਪੀਟ ਕਰਦੇ ਆ ਜਿਹੜਾ ਬੰਦਾ ਲੱਖ ਏਕੜ ਦੀ ਖੇਤੀ ਕਰਦਾ। ਤੁਸੀਂ ਦੇਖੋ ਸਾਰੀਆਂ ਚੀਜ਼ਾਂ ਨਾ, ਜਦੋਂ ਉਹਦਾ ਬਿਜ਼ਨਸ ਮਾਡਲ ਦੇਖਦੇ ਆ, ਉਹ ਟੈਕਨੋਲੋਜੀ 'ਚ ਇਨਵੈਸਟ ਕਰਦਾ। ਲੱਸੇ ਉਹਦੇ 40 ਏਕੜ ਦੇ ਇੱਕ ਕੋਈ ਹੈਗਾ ਗਾ ਇੱਕ ਖੇਤ, ਉਹਨੇ ਕੈਰੈਕਟਰਾਈਜ਼ ਆਪਦਾ ਪੂਰਾ ਕਰ ਲਿਆ। ਕਿਉਂ? ਲੱਖ ਏਕੜ ਦੇ ਵਿੱਚ ਉਹਨੇ ਚੱਲ $10 ਜ਼ਿਆਦਾ ਸਪੈਂਡ ਕਰਤੇ। ਪੈਸਾ ਤਾਂ ਬਹੁਤ ਹੋ ਗਿਆ ਇਨਵੈਸਟ ਕਰਨ ਨੂੰ, $10 ਲੱਖ ਹੀ ਹੋ ਗਏ। ਹਾਂ, ਤੇ ਉਹਦੇ ਨਾਲ ਮੁੜ ਕੇ ਫਿਰ ਜਿੱਥੇ ਸੇਵਿੰਗਸ ਆਉਣੀਆਂ ਨਾ, ਉਹ ਹੈਗਾ ਗਾ ਕਿ ਉਹਦਾ ਕੱਲਾ ਟਰੀ ਜਦੋਂ ਕੈਰੈਕਟਰਾਈਜ਼ ਕਰਦੇ ਆ, ਜਿੱਥੇ ਡਿਜ਼ੀਜ਼ ਪ੍ਰੈਸ਼ਰ ਨਹੀਂ ਉਹਨਾਂ ਨੇ ਉੱਥੇ ਸਪਰੇਅ ਨਹੀਂ ਕਰਨੀ। ਜਿੱਥੇ ਫਰਟੀਲਾਈਜ਼ਰ ਜਿਹੜੇ ਚੀਜ਼ ਦੀ ਲੋੜ ਨਹੀਂ ਗੀ, ਹੁਣ ਇਸ ਵਕਤ ਅਸੀਂ ਜੋ PCAs ਆਉਂਦੇ ਆ, ਉਹ ਇੱਕ ਦੋ ਬੂਟੇ ਦੇਖਦੇ ਆ, ਉਹ ਕਹਿੰਦੇ ਵੀ ਤੁਸੀਂ 40 ਏਕੜ ਦੇ ਵਿੱਚ ਹੀ ਨਾ ਸੇਮ ਐਪਲੀਕੇਸ਼ਨ ਇੰਨਾ ਪਾ ਦਿਓ। ਨਾ ਤੇ ਤੁਸੀਂ ਕਾਸਟ ਸੇਵਿੰਗ ਦੀ ਗੱਲ ਕਰ ਰਹੇ ਹੋ ਲੌਂਗ ਟਰਮ ਦੇ ਵਿੱਚ। ਲੌਂਗ ਟਰਮ 'ਚ ਕਾਸਟ ਸੇਵਿੰਗ ਆ। ਇਹ ਪ੍ਰੈਡਿਕਸ਼ਨ ਮਾਡਲ ਜਿਹੜੇ ਕਹਿੰਦੇ ਆ ਨਾ ਵੀ 30% ਕਾਸਟ ਰਿਡਕਸ਼ਨ ਹੋਣੀ ਆ। ਹੁਣ ਜੇ ਤੁਸੀਂ ਦੇਖੋ ਜਿਹੜਾ ਕਾਰਪੋਰੇਟ ਫਾਰਮ ਆ, ਜੇ ਆਮ ਫੈਮਿਲੀ ਫਾਰਮ ਨਾਲੋਂ 30% ਉਹਦਾ ਫਰਕ ਪੈ ਗਿਆ, ਉਹ ਤਾਂ ਫਰਕ ਹੀ ਬਹੁਤ ਜ਼ਿਆਦਾ ਹੈ 30%। ਤੇ ਉਦੋਂ ਟਾਪ ਲਾ ਲਓ ਜਿਹੜੀ ਉਹਦੀ ਬਾਇੰਗ ਪਾਵਰ ਆ, ਬਾਇੰਗ ਪਾਵਰ 'ਚ ਵੀ ਉਹਦਾ ਆਲਮੋਸਟ, ਉਹੀ ਤਾਂ ਮੈਂ ਕਹਿਣ ਲੱਗਾ ਸੀ ਨਾ ਵੀ ਜੇ $1,00,000 ਵਾਲੇ ਨੂੰ $10 ਵੱਧ ਲੱਗਾ ਤੇ 20 ਵਾਲੇ ਨੂੰ ਤਾਂ 100 ਵੱਧ ਲੱਗੂ। ਨਹੀਂ ਉਹ ਇੰਨਾ ਵੀ ਜਾਣਦੀ। ਦੇਖੋ ਜਿਹੜੇ ਫਾਰਮ ਆ ਨਾ, ਇਹ ਕਾਰਪੋਰੇਟ ਮਾਡਲ 'ਚ ਜਾਣੇ ਆ। ਜਿਹੜੇ ਫੈਮਿਲੀ ਫਾਰਮ ਕਾਰਪੋਰੇਟ ਮਾਡਲ 'ਚ ਨਹੀਂ ਹੋਣਗੇ, ਉਹਨਾਂ ਨੇ ਜੋ ਚੀਜ਼ ਖਰੀਦਣਗੇ ਉਹ ਵੀ ਮਹਿੰਗੀ ਹੋਊਗੀ। ਇਦਾਂ ਹੀ ਉਹ ਤਾਂ ਹੁਣੇ ਹੈਗੀ ਆ। ਹੁਣ ਰਾਈਟ ਨਾ ਵੀ ਇਦਾਂ 20-25% ਹੁਣੇ ਫਰਕ ਆ। ਤੇ ਜਦੋਂ ਤੁਸੀਂ ਕਰਾਪ ਵੇਚਦੇ ਆ, ਉਹਦੇ ਵਿੱਚ ਵੀ 15-20% ਫਰਕ ਆ। ਇਹ ਤਾਂ ਹੈ ਹੀ ਆ। 30-40 ਇਹ ਹੋ ਗਿਆ। ਤੁਸੀਂ ਜਾਣਦੀ ਦੇਖੋ, ਇਹ ਨਾ ਜਿਹੜਾ ਪੈਂਡਲਮ ਆ, ਇਹ ਬਹੁਤ ਛੇਤੀ ਸਵਿੰਗ ਹੋ ਰਿਹਾ ਗਾ। ਇਹਨੇ ਊਂਠ ਉਸੇ ਕਰਵਟ ਪੈ ਰਿਹਾ। ਹਾਂ, ਇਹਨੇ ਜਿੱਦਾਂ ਇਹ ਮਾਡਲ ਚੱਲਣੇ ਸ਼ੁਰੂ ਹੋ ਗਏ, ਵੱਧੋ ਵੱਧ 5 ਸਾਲ ਆ, ਇਦੋਂ ਵੱਧ ਨਹੀਂ ਹੋਣੇ। ਤੇ ਫਿਰ ਕਰਨਾ ਕੀ ਚਾਹੀਦਾ ਫਿਰ? ਹੁਣ ਇੱਕ ਆਪਾਂ ਚਾਹੁੰਦੇ ਵੀ ਨਹੀਂ ਆ ਵੀ ਫੈਮਿਲੀ ਫਾਰਮ ਦੁਨੀਆ ਤੋਂ ਜਾਵੇ। ਇਹ ਇੱਕ ਬਹੁਤ ਵਧੀਆ ਚੀਜ਼ ਆ, ਬਹੁਤ ਜ਼ਰੂਰੀ ਆ, ਬੈਕਬੋਨ ਆ ਹਰ ਇੱਕ ਚੀਜ਼ ਦੀ। ਵੀ ਹਰ ਇੱਕ ਚੀਜ਼ ਜੇ ਕਾਰਪੋਰੇਟ ਹੀ ਹੋ ਗਈ, ਫਿਰ ਤਾਂ ਉਹਦੇ ਵਿੱਚ ਉਹ ਇੱਕ ਜਿਹੜੀ ਆਤਮਾ ਹੁੰਦੀ ਆ ਉਹ ਖੇਤੀ ਦੀ, ਉਹ ਉੱਡ ਹੀ ਜਾਊਗੀ ਨਾ। ਨਹੀਂ, ਹੁਣ ਤੁਹਾਨੂੰ ਕਾਰਪੋਰੇਟ ਮਾਡਲ ਇੱਥੇ ਦੱਸੋ ਕਿੱਦਾਂ ਗਾ, ਹੈਨਾ? ਜਿੱਦਾਂ ਆਪਾਂ ਕਹਿੰਦੇ ਸੀ ਵੀ ਅੱਗੇ ਜਦੋਂ ਕ੍ਰਾਪ ਖਰੀਦਣ ਆਉਂਦੇ ਸੀ, ਉਹ ਬੋਨਸ ਦਿੰਦੇ ਸੀ, ਫਰੇਟ ਦਿੰਦੇ ਸੀ, ਵੀ ਸਾਨੂੰ ਸਾਈਨ ਕਰੋ ਤੇ ਅਸੀਂ ਤੁਹਾਨੂੰ ਕਰਾਂਗੇ। ਇਸ ਵਾਰ ਚਲੋ ਹੁਣ ਤੁਸੀਂ ਬਦਾਮਾਂ ਦੀ ਪ੍ਰੋਸੈਸਿੰਗ ਲਾ ਲਓ, ਠੀਕ ਹੈ। ਉਹਦੇ ਵਿੱਚ ਅੱਜ ਤੋਂ 4-5 ਸਾਲ ਪਹਿਲਾਂ ਪ੍ਰੋਸੈਸਿੰਗ ਦਾ ਕਾਸਟ 10 ਤੋਂ 12 ਸੈਂਟ ਸੀ। ਹੁਣ ਤੇ ਉਹ ਜਾਣਦੀ ਫਾਰਮਰ ਨੂੰ ਚਾਰਜ ਕਰਦੇ ਸੀ 18 ਤੋਂ 20 ਸੈਂਟ। ਇਸ ਵਕਤ ਔਨ ਐਨ ਐਵਰੇਜ 55 ਤੋਂ 80 ਸੈਂਟ ਜਿਹੜਾ ਪਤਾ ਲੱਗ ਰਿਹਾ। ਜਦੋਂ ਤੁਸੀਂ ਕਿਸੇ ਨੂੰ $500, $700, $800 ਏਕੜ ਪਿੱਛੇ ਦੇ ਰਹੇ ਆ, ਇਹ ਉਹ ਨਹੀਂ ਜਾਣਦੀ ਉਹ ਤੁਹਾਡੇ ਨਾਲ ਕੋਈ ਧੋਖਾ ਕਰ ਰਿਹਾ। ਤੁਸੀਂ ਆਪ ਅਗਰੀ ਕੀਤਾ ਉਹਦੇ ਨਾਲ ਕੰਟਰੈਕਟ ਵੀ ਭਾਈ ਮੈਨੂੰ ਕਿੰਨਾ ਮਰਜ਼ੀ ਚਾਰਜ ਕਰ ਲਾ, ਠੀਕ ਹੈ, ਹੈਨਾ, ਪਰ ਵੀ ਜਾਣਦੀ ਆਹ ਸਮਾਨ ਮੈਂ ਤੈਨੂੰ ਦੇਤਾ, ਤੂੰ ਵੇਚ ਦੇ, ਹੈਨਾ। ਉਹਦੇ ਮਾਡਲ 'ਚ ਵੀ ਆਪਣੇ ਕਈ ਗੱਲਾਂ ਹੋਈਆਂ। ਉਹ ਜੇ ਅਸੀਂ ਮਾਡਲ ਵਾਲੀਅਮ ਵਾਲਾ ਨਹੀਂ ਲੈ ਕੇ ਆਉਂਦੇ, ਭਾਵੇਂ ਤੁਸੀਂ 1000 ਏਕੜ ਦੀ ਖੇਤੀ ਕਰਦੇ ਆ, 2000 ਏਕੜ ਦੀ ਖੇਤੀ ਕਰਦੇ ਆ, ਉਹ ਕੁਝ ਵੀ ਨਹੀਂ ਗੀ ਕੰਪੇਅਰ ਟੂ ਜਿਹੜਾ 1.5 ਲੱਖ ਦੀ ਕਰੂਗਾ। ਹਨਾ, ਹੁਣ ਬਿਲ ਗੇਟ ਦੀ ਸਕਸੈਸਫੁਲ ਇਹੀ ਆ
ਫਿਰ ਜਦੋਂ ਤੁਸੀਂ ਬਾਇੰਗ ਪਾਵਰ ਹੋਊਗੀ, ਸੈਲਿੰਗ ਪਾਵਰ ਤੁਹਾਡੇ ਕੰਟਰੋਲ 'ਚ ਹੋਊਗੀ, ਹੈ ਨਾ। ਹੁਣ ਅਸੀਂ ਦੇਖੋ ਆਪਣੇ ਪੱਗ ਦਾ ਜਿਹੜਾ ਇਫੈਕਟ ਪਿਆ ਗਾ ਪਿਛਲੀ ਆਲਮੰਡ ਬੋਰਡ ਮੀਟਿੰਗ 'ਚੋਂ। ਅਸੀਂ 3-4 ਕੁ ਪ੍ਰੋਸੈਸਰਾਂ ਨਾਲ ਮੈਂ ਪਰਸਨਲੀ ਬਹਿ ਕੇ ਗੱਲ ਹੋ ਚੁੱਕੀ ਆ। ਕੀ ਕਹਿੰਦੇ? ਉਹਨਾਂ ਦਾ ਇਹ ਗੱਲ ਆ ਵੀ ਜਾਂਦੀ ਦੱਸੋ ਤੁਸੀਂ ਤੁਹਾਡੇ ਕੋਲੇ ਸਪਲਾਈ ਕਿੰਨੀ ਆ? ਸਭ ਨੂੰ ਪਤਾ ਵੀ ਸਿਗਮਾ ਦਾ ਕਰਕੇ ਸਪਲਾਈ ਘਟਣੀ ਆ, ਕਿਉਂ ਚਾਚਲੇ ਤੋਂ ਲੈ ਕੇ ਬੇਕਰਸਫੀਲਡ ਤੱਕ 60% ਬਦਾਮ ਹੁੰਦੇ ਆ। ਉਹ ਉੱਡ ਜਾਣੀ ਹੈ ਪਾਣੀ ਦੇ ਘਾਟ ਉਹ ਕਰਕੇ। ਪਾਣੀ ਦੇ ਕਰਕੇ ਜੇ 50% ਵੀ ਉੱਡ ਗਈ ਉਹਦਾ ਇਫੈਕਟ ਬਹੁਤ ਜ਼ਿਆਦਾ ਪੈਣਾ। ਫਿਰ ਇੱਧਰ ਵਾਲੇ ਤਾਂ ਖੁਸ਼ ਹੋਣਗੇ, ਚੱਲ ਭਾਅ ਵੱਧ ਜਾਊਗਾ। ਹਾਂ, ਜਾਂਦੀ ਭਾਅ ਤਾਂ ਵਧਣਾ ਗਾ, ਪਰ ਭਾਅ ਵਧਣ ਦਾ ਮਤਲਬ ਇਉਂ ਨਹੀਂ ਗਾ ਵੀ ਜਾਂਦੀ ਉਹ ਤੁਹਾਡੇ ਪਾਕਟ 'ਚ ਆਊਗਾ ਫਾਰਮਰ ਦੇ। ਹਾਂ ਫਿਰ ਹਾਂ, ਜਿਹੜਾ ਤੁਹਾਨੂੰ ਉਹੀ ਕੁਛ ਮਿਲਦਾ। ਨਹੀਂ, ਫਰਟੀਲਾਈਜ਼ਰ ਵਾਲੇ ਆ ਉਹਨਾਂ ਨੇ ਪ੍ਰਾਈਸ ਜ਼ਿਆਦਾ ਚੱਕਣੀ ਆ, ਕਿਉਂ ਜਿਨ੍ਹਾਂ ਨੂੰ ਆਲਰੇਡੀ 30-30 40-40 ਮਿਲੀਅਨ ਲਾਸਿਸ ਅੱਗੇ ਹੋਈਆਂ ਉਹ ਰਿਕਵਰ ਕਰ ਰਹੇ ਆ। ਇਹ ਚੀਜ਼ ਤਾਂ ਆਪਾਂ ਦੇਖੀ ਆ। ਹੁਣ ਜਦੋਂ ਦੇਖੋ ਟਰੈਕਟਰ ਦੇ ਵਿੱਚ ਨਵੀਂ ਟੈਕਨੋਲੋਜੀ ਆਏ ਬਗੈਰ ਜਿੱਦਾਂ ਗ੍ਰਾਂਟ ਵੱਧਦੀ ਉਦਾਂ ਹੀ ਟਰੈਕਟਰ ਦਾ ਪ੍ਰਾਈਸ ਉਹਦਾ ਪ੍ਰਾਈਸ ਵੱਧ ਜਾਂਦਾ ਬਗੈਰ ਕੁਝ ਨਵੀਂ ਹਾਂ, ਚੀਜ਼ ਹੋਏ। ਹਾਂ। ਨਹੀਂ ਦੇਖੋ ਜਿੰਨਾ ਇਹ ਮਾਡਲ ਤਾਂ ਚੱਲਦਾ ਹੀ ਆ, ਵਾਕਈ ਸਹੀ ਗੱਲ। ਇਹ ਮਾਡਲ ਚੱਲ ਰਿਹਾ ਗਾ। ਨਹੀਂ ਦੇਖੋ ਇਹ ਫਾਰਮਰ ਤੁਹਾਡੀ ਜੇਬ 'ਚ ਨਹੀਂ ਜਾਂਦੇ ਨਹੀਂ, ਕੁਛ ਵੀ। ਫਾਰਮਰ ਦੀ ਜੇਬ 'ਚ ਕਦੇ ਵੀ ਨਹੀਂ ਜਾਊਗਾ, ਹੈ ਨਾ। ਹਾਂ। ਕਿਉਂ ਫਾਰਮਰ ਦੀ ਮੇਨ ਪ੍ਰੋਬਲਮ ਹੈਗੀ ਆ ਕਿ ਉਹ ਕਹਿੰਦਾ ਮੈਂ ਇੰਡੀਪੈਂਡੈਂਟ ਆ, ਮੈਂ ਡਿਸੀਜਨ ਮੇਕਰ ਆ, ਮੈਂ ਕਿਸੇ ਨਾਲ ਰਲਣਾ ਨਹੀਂ, ਮੈਂ ਸੁਣਨੀ ਨਹੀਂ ਗੱਲ ਕਿਸੇ ਦੀ। ਉਹ ਮੈਂ ਹੀ ਮਾਰੀ ਜਾਂਦੀ ਆ ਉਹ ਜਿਹੜੀ ਮੈਂ ਆ ਨਾ ਹਾਂ। ਉਹਦੇ ਨਾਲ ਬੈਂਕਰਪਸੀਜ਼ ਹੋਣੀਆਂ ਸ਼ੁਰੂ ਹੋ ਗਈਆਂ, ਹੈ ਨਾ। ਆਲਰੇਡੀ ਆਪਣੇ ਜਿਹੜੇ ਨਾ ਹੁਣ ਇੱਥੇ ਫਾਰਮਰਸ ਹੈਗੇ ਆ, ਵੱਡੇ ਵੱਡੇ ਫਾਰਮਰ ਆ ਜਿਹੜੇ ਆਪਦੇ ਬਿੱਲ ਪੇ ਨਹੀਂ ਕਰ ਸਕਦੇ, ਹੈ ਨਾ। ਉਹਨਾਂ ਦੇ ਜਾਣ ਦੀ ਹੱਥ ਖੜੇ ਹੀ ਆ ਆਲਮੋਸਟ, ਹੈ ਨਾ। ਤੇ ਹੋਰ ਬਹੁਤ ਕੰਡੀਸ਼ਨਸ ਆਉਣਗੀਆਂ। ਸੋ ਕਹਿਣ ਦਾ ਮਤਲਬ ਇਹ ਆ ਕਿ ਇਉਂ ਨਹੀਂ ਗਾ ਵੀ ਜਾਣਦੀ ਤੁਸੀਂ ਆਪਦਾ ਜਾਣਦੀ ਜੇ ਤੁਸੀਂ ਲੱਖ ਏਕੜ ਨਹੀਂ ਇਕੱਠੇ ਹੋਣਾ 20-25 ਹੋ ਜਾਓ, ਇੱਕ ਝੰਡੇ ਹੇਠਾਂ ਨਹੀਂ ਹੋਣਾ 2-3 ਹੇਠਾਂ ਹੋ ਜਾਓ। ਇੱਕ ਮਾਡਲ ਬਣਾ ਲਓ। ਮਾਡਲ ਤਾਂ ਬਣਾਓ ਨਾ, ਵੀ ਜਿੰਨਾ ਚਿਰ ਤੁਹਾਡਾ ਮਾਡਲ ਨਹੀਂ ਬਣਦਾ ਉਹਨਾਂ ਚਿਰ ਤੁਸੀਂ ਕੁਝ ਵੀ ਨੈਗੋਸ਼ੀਏਟ। ਕਿਉਂ ਹੁਣ ਤੁਸੀਂ ਦੇਖੋ ਆਪਣੇ ਮੋਸਟਲੀ ਫਾਰਮਰ ਇਕੱਠਾ ਹੋ ਕੇ ਕੁਝ ਨਹੀਂ ਕਰਨਗੇ, ਪਰ ਜਾਣਦੀ ਹੁਣ ਪ੍ਰੋਸੈਸਰ ਨੂੰ ਦੇਖਿਆ $600-700 ਐਵੇਂ ਦੇ ਦਿੰਦੇ ਆ। ਉਹ ਨੈਗੋਸ਼ੀਏਟ ਹੋ ਕੇ ਬਹੁਤੇ ਥਾਂ ਆ ਸਕਦਾ, ਆਲਰੇਡੀ ਗੱਲਾਂ ਹੋ ਚੁੱਕੀਆਂ, ਹੈ ਨਾ। ਤੇ ਹੁਣ ਜਿਹੜੇ ਤੁਸੀਂ ਫਰਟੀਲਾਈਜ਼ਰ ਆ ਉਹਦਾ ਵੀ ਸੇਮ ਚੀਜ਼ ਆ, ਡੀਜ਼ਲ ਆ ਉਹਦਾ ਵੀ ਸੇਮ ਚੀਜ਼ ਆ, ਹੈ ਨਾ। ਵੀ ਜੋ ਵੀ ਤੁਸੀਂ ਜਿਹੜੀਆਂ ਐਫੀਸ਼ੀਐਂਸੀਜ਼ ਲੈ ਕੇ ਆਉਣੀਆਂ, ਜਿੰਨਾ ਚਿਰ ਉਹ ਨਹੀਂ ਆਉਂਦੀਆਂ ਇਹ ਕੋਈ ਵੀ ਕਿੱਤਾ ਕੋਈ ਵੀ ਜਾਣਦੀ ਉਹ ਵਾਇਬਲ ਹੋ ਹੀ ਨਹੀਂ ਸਕਦਾ। ਉਧਰ ਨੂੰ ਸਾਡੀ ਡਾਇਰੈਕਸ਼ਨ ਬਹੁਤ ਤੇਜ਼ ਨਾਲ ਜਾ ਰਹੀ ਆ, ਹੈ ਨਾ। ਹੁਣ ਸੌਗੀ ਆ, ਤੁਸੀਂ ਸੌਗੀ ਦੇਖੋ ਆਪਣੇ ਐਰਕੀ ਇੰਨਾ ਮੀਂਹ ਪਿਆ, ਮੋਸਟਲੀ ਸੈਲਮਾ, ਰੇਜ਼ਨ ਸਿਟੀ, ਕਰਦਰਸ ਬਹੁਤ ਮੀਂਹ ਪਿਆ ਗਾ ਕਿ ਸੌਗੀ ਖਰਾਬ ਬਹੁਤ ਹੋਈ ਆ। ਸਪਲਾਈ ਘਟ ਗਈ, ਸਪਲਾਈ ਬਹੁਤ ਘਟ ਗਈ, ਪਰ ਨਾਲ ਪ੍ਰਾਈਸ ਵੀ ਘਟ ਗਈ। ਇਹ ਕੀ ਗੱਲ ਬਣੀ? ਡਿਮਾਂਡ ਘਟ ਗਈ ਹੋਈ ਉਧਰ? ਨਹੀਂ, ਵਾਈਨ ਵਾਲਿਆਂ ਨੇ ਤਾਂ ਪਹਿਲਾਂ ਹੀ ਕਹਿਤਾ ਵੀ ਇਹ ਲੈਣੇ ਹੀ ਨਹੀਂ ਅਸੀਂ ਤੁਹਾਡੇ। ਨਹੀਂ ਸੌਗੀ ਦੇ ਵਾਈਨ ਦੀ ਤਾਂ ਸਟੋਰੀ ਅੱਡ ਆ ਨਾ, ਹੈ ਨਾ। ਤੁਸੀਂ ਇਹ ਦੇਖੋ ਵੀ ਜਾਣਦੀ ਕਿਉਂ ਜਿੱਥੇ ਯੂਨਿਟੀ 1-2 ਬੰਦਿਆਂ ਨੂੰ ਜੇ ਫਾਇਦਾ ਹੋ ਜਾਂਦਾ, ਹਾਂ ਉਹ ਪਰਸਨਲ ਲੈਵਲ ਤੇ ਉਹਨਾਂ ਨੂੰ ਫਾਇਦਾ ਗਾ, ਇੰਡਸਟਰੀ ਵਾਈਜ਼ ਤਾਂ ਮਰ ਰਹੀ ਆ, ਸਲੋ ਡੈਥ ਹੋ ਰਹੀ ਆ ਉਹਨਾਂ ਦੀ, ਹੈ ਨਾ। ਸੋ ਇਸ ਕਰਕੇ ਨਾ ਜਾਣਦੀ ਦੇਖੋ ਸਭ ਨੂੰ ਸੋਚਣਾ ਪੈਣਾ, ਇਕੱਠੇ ਹੋਣਾ ਪੈਣਾ। ਜੇ ਨਹੀਂ ਇਕੱਠੇ ਹੋਵਾਂਗੇ ਬਾਹਰ ਹੋ ਜਾਓਗੇ, ਸਿੱਧੀ ਜੀ ਗੱਲ ਆ ਇਹ ਤਾਂ, ਹੈ ਨਾ। ਕੰਨ ਤੇ ਲਿਖਿਆ। ਹਾਂ, ਪਰ ਜਿਹੜੇ ਜਾਣਦੀ ਅੱਗੇ ਬਾਹਰ ਹੋਣਾ ਬਹੁਤ ਔਖਾ ਸੀ ਕਰਕੇ ਜਿਹੜੀ ਮੇਨ ਚੀਜ਼ ਅੱਗੇ ਕੰਟਰੋਲ ਹੁੰਦੀ ਸੀ ਉਹ ਸੀਗੀ ਜਿਹੜੀ ਆਪਦੀ ਬੰਦੇ ਦੀ ਮਿਹਨਤ, ਜੀ, ਜਿਹੜਾ ਖੇਤ ਪਾਉਂਦਾ ਸੀ। ਅੱਜ ਕੱਲ ਆਪਦੀ ਮਿਹਨਤ ਲੀਸਟ ਕੰਟਰੀਬਿਊਟ ਕਰ ਰਹੀ ਆ, ਉਹ ਮੈਟਰ 'ਚ ਨਹੀਂ, ਉਹ ਮੈਟਰ 'ਚ ਨਹੀਂ ਗੀ, ਉਹ ਦਿਨੋਂ ਦਿਨ ਘਟਦੀ ਜਾਣੀ ਆ। ਤੁਸੀਂ ਜਿੱਦਾਂ ਟੈਕਨੋਲੋਜੀਜ਼ ਦੱਸ ਰਹੇ ਜਿੱਦਾਂ ਟੈਕਨੋਲੋਜੀਜ਼ ਆ ਰਹੀਆਂ ਹੈਗੀਆਂ, ਹੈ ਨਾ, ਆਟੋਮੇਸ਼ਨ ਜੇ ਆਟੋਮੇਸ਼ਨ ਆ ਰਹੀ ਆ। ਸੋ ਜਦੋਂ ਉਹ ਆ ਗਈ ਉਹ ਸਾਰੀ ਜਾਣੀ ਦੀ ਹਾਂ ਜਿਹੜੇ ਟੈਕਨੋਲੋਜੀ ਡਿਵੈਲਪ ਕਰਦੇ ਆ ਬਹੁਤ ਹੋ ਗਿਆ। ਅੱਜ ਕੱਲ੍ਹ ਮੈਂ ਸਾਫਟਵੇਅਰ ਇਹ ਵੀ ਦੇਖਿਆ ਜਿਹਨੇ ਹੁਣ ਲਾਸਟ ਵੀਕ ਮੀਟਿੰਗ ਕੀਤੀਆਂ ਸੀਗੀਆਂ ਉਹਨਾਂ ਨਾਲ ਨਟ ਕਾਊਂਟਿੰਗ ਕਰਦੇ ਆ, ਦੱਸ ਦਿੰਦੇ ਆ ਤੁਹਾਡੇ ਹਰ ਇੱਕ ਬੂਟੇ ਤੇ ਕਿੰਨੇ ਨਟ ਆ, ਅੰਦਾਜ਼ਾ ਦੱਸੀ ਜਾਂਦਾ। ਹਾਂ, ਤੇ ਹਰ ਇੱਕ ਜਾਣੀ ਦੀ ਵਾਈਨ ਤੇ ਕਿੰਨੇ ਗੁੱਛੇ ਲੱਗੇ ਆ ਤੇ ਗੁੱਛਾ ਕਿਹੜੇ ਸਾਈਜ਼ ਦਾ। ਅੱਛਾ, ਇਹ ਸਾਰੀਆਂ ਚੀਜ਼ਾਂ ਜਿੱਦਾਂ ਇਦਾਂ ਲੱਗਦਾ ਵੀ ਆਪਾਂ ਡੂਮਸਡੇ 'ਚ ਪਹੁੰਚ ਗਏ ਆ। ਚਲੋ ਐਸੀ ਤਾਂ ਨਹੀਂ ਹੁੰਦੀ ਗੱਲ ਕਦੀ ਵੀ, ਪਰ ਇੱਥੇ ਪੋਜ਼ਿਟਿਵ ਵਿੱਚ ਕੀ ਗੱਲ ਕਰਨੀ ਹੈ, ਕੀ ਕਹਿਣਾ ਚਾਹੁੰਦੇ ਆ ਕਿਸਾਨ ਵੀਰਾਂ ਨੂੰ, ਕਿਸਾਨ ਜਿਹੜੇ ਪਰਿਵਾਰਾਂ ਨੂੰ, ਉਹਨਾਂ ਨੂੰ ਵੀ ਕੀ ਕਹਿਣਾ ਚਾਹੁੰਦੇ ਵੀ
ਕਿਹੜੀ ਅਪਰੋਚ ਆਪਾਂ ਅਪਣਾਈਏ ਵੀ ਸਮੇਂ ਦੇ ਨਾਲ ਜਿਹੜਾ ਚੱਲ ਸਕੀਏ, ਨਹੀਂ ਤਾਂ ਫਿਰ ਸੱਪ ਲੰਘਿਆ ਲੀਹ ਕੁੱਟਣ ਦਾ ਫਿਰ ਫਾਇਦਾ ਹੀ ਕੋਈ ਨਹੀਂ ਹੁੰਦਾ। ਨਹੀਂ ਦੇਖੋ, ਮੇਨ ਤਾਂ ਮੈਸੇਜ ਆਪਣਾ ਇਹ ਆ ਕਿ ਤੁਸੀਂ ਅੰਡਰਸਟੈਂਡ ਕਰੋ ਅੱਜ ਤੋਂ 5 ਸਾਲਾਂ ਨੂੰ 10 ਸਾਲਾਂ ਨੂੰ ਜਿੱਤੇ ਕਿੱਤੇ 'ਚ ਤੁਸੀਂ ਪਏ ਆ ਉਹ ਕਿੱਧਰ ਨੂੰ ਜਾ ਰਿਹਾ। ਸਹੀ ਹੈ। ਸਭ ਤੋਂ ਤਾਂ ਜਿਹੜੀ ਵੱਡੀ ਗੱਲ ਆ, ਬਿਜ਼ਨਸ ਨੂੰ ਅੰਡਰਸਟੈਂਡ ਕਰੋ, ਬਿਜ਼ਨਸ ਨੂੰ ਅੰਡਰਸਟੈਂਡ ਕਰੋ। ਇਹਨੂੰ ਫਾਰਮਿੰਗ ਦੇ ਨਾਲ ਹੁਣ ਬਿਜ਼ਨਸ ਦੇ ਤੌਰ ਦੇ ਉੱਤੇ ਦੇਖਣਾ ਸ਼ੁਰੂ ਕਰੋ। ਇਹ ਖੇਤੀਬਾੜੀ ਤੁਹਾਡਾ ਜਾਣਦੀ ਫੈਮਿਲੀ ਦਾ ਧੰਦਾ ਨਹੀਂ, ਇਹ ਬਿਜ਼ਨਸ ਆ। ਹਨਾ, ਇੱਕ ਤਾਂ ਇਹ ਦੇਖੋ, ਦੂਸਰਾ ਫਿਰ ਜਿਹੜਾ ਤੁਹਾਨੂੰ ਆਪਦੀ ਬਿਜ਼ਨਸ ਕੇਸ ਹਰ ਇੱਕ ਫਾਰਮ ਦਾ ਹੋਣਾ ਚਾਹੀਦਾ, ਐਨਾਲਿਸਿਸ ਹੋਣਾ ਚਾਹੀਦਾ ਵੀ ਮੇਰੇ ਇੰਨੇ ਪੈਸੇ ਆਏ ਆ, ਇੰਨਾ ਖਰਚ ਹੋਇਆ, ਇੰਨਾ ਮੈਂ ਕਰ ਰਿਹਾ। ਜੇ ਨਹੀਂ ਇਹ ਕੀਤਾ ਜਾਂਦਾ, ਆਪਦੇ ਨਿਆਣੇ ਨੂੰ ਸਿਖਾਓ। ਜੇ ਨਿਆਣਿਆਂ ਨੂੰ ਨਹੀਂ ਸਿਖਾਉਂਦਾ, ਕਿਸੇ ਤੋਂ ਥਰਡ ਪਾਰਟੀ ਤੋਂ ਕਰਾਉਣਾ ਸਸਤਾ ਹੈਗਾ। ਫਾਈਨੈਂਸ਼ੀਅਲ ਮੈਨੇਜਮੈਂਟ ਆਫ ਫਾਰਮਸ, ਹੈਨਾ। ਹੁਣ ਜੇ ਤੁਸੀਂ ਕਹੋਗੇ ਵੀ ਮੋਸਟਲੀ ਜਿਹੜਾ ਆਪਣੇ ਜਿੱਦਾਂ ਬਾਹਲੇ ਫਾਰਮਰ ਜਿਹੜੇ ਕੰਡੀਸ਼ਨ 'ਚ ਮੈਂ ਦੇਖਦਾ ਨਾ, ਉਹ ਸਾਰਾ ਸਾਲ ਬਿੱਲ ਇਕੱਠੇ ਹੁੰਦੇ ਰਹਿੰਦੇ ਆ। ਜਦੋਂ ਅਕਤੂਬਰ ਆਉਂਦਾ, ਕਰਾਪ ਜਾਂਦਾ ਨਹੀਂ ਤੇ ਉਹ ਜਾਂਦਾ ਹੀ ਵਿਕ ਜਾਂਦਾ ਸਸਤਾ, ਜੋ ਪੈਸੇ ਚਾਹੀਦੇ ਹੁੰਦੇ ਆ, ਤਾਰਨੇ ਹੁੰਦੇ ਆ, ਬਿੱਲ ਇਕੱਠੇ ਹੋਏ ਤੇ ਅਗਲੇ ਸਾਲ ਨੂੰ ਕ੍ਰੈਡਿਟ ਨਹੀਂ ਮਿਲਣਾ, ਬਿੱਲ ਇਕੱਠੇ ਹੋਏ ਆ। ਜਿੰਨਾ ਚਿਰ ਇਹ ਬਿਜ਼ਨਸ ਦੇ ਲੈਵਲ ਤੇ ਨਹੀਂ ਦੇਖਦੇ, ਸਰਨਾ ਨਹੀਂਗਾ। ਮੇਨ ਮੈਸੇਜ ਹੈਗਾ ਵੀ ਸਿੱਖੋ। ਟੈਕਨੋਲੋਜੀ ਤਾਂ ਇੱਕ ਮੈਥਡ ਆ, ਉਹ ਤਾਂ ਆ ਜਾਣੀ ਆ, ਭਾਵੇਂ ਤੁਸੀਂ ਲਾਈਕ ਕਰਦੇ ਨਹੀਂ ਕਰਦੇ, ਮੰਗਦੇ ਆ ਨਹੀਂ ਮੰਗਦੇ। ਦੂਸਰਾ ਇਹ ਆ ਵੀ ਸਰਵਾਈਵੇਬਿਲਿਟੀ, ਜੇ ਤੁਸੀਂ ਕੰਪੀਟ ਜਿਹੜੇ ਲੋਕਾਂ ਨਾਲ ਕਰਨਾ, ਉਹ ਲਾਰਜ ਫਾਰਮਰਸ ਆ, ਉਹਨਾਂ ਦੇ ਲਈ ਤੁਹਾਨੂੰ ਇਕੱਠੇ ਹੋਣਾ ਪੈਣਾ। ਜੇ ਤੁਸੀਂ ਇੱਕ ਅੰਬਰੈਲੇ ਹੇਠਾਂ ਨਹੀਂ ਹੋਣਾ, ਚਾਰਾਂ ਦੇ ਹੇਠਾਂ ਹੋ ਜਾਓ ਜਿੱਥੇ ਹੋ ਸਕਦੇ ਆ, ਹੈਨਾ। ਵੀ ਜਿੱਥੇ ਤੁਹਾਡੀ ਜਾਂਦੀ ਸੈਲਿੰਗ ਪਾਵਰ, ਬਾਇੰਗ ਪਾਵਰ, ਤੇ ਫਿਰ ਜਿਹੜੀ ਲੈਜਿਸਲੇਸ਼ਨ ਆ ਰਹੀ ਆ, ਉਹ ਸਾਡਾ ਜਿਹੜਾ 25% ਅੱਗੇ ਕਾਸਟ ਵਧਾਇਆ ਉਹਨੇ ਆ ਪਿਛਲੇ 25 ਸਾਲਾਂ 'ਚ, ਹਰ ਸਾਲ 1% ਵਧਾਉਂਦੀ ਰਹੀ ਆ। ਉਹਨੂੰ ਕੰਟਰੋਲ ਕਿਹਨੇ ਕਰਨਾ? ਇਹ ਜਿੱਦਾਂ ਸਾਰੀਆਂ ਚੀਜ਼ਾਂ ਜੇ ਅਸੀਂ ਨਹੀਂ ਦੇਖਾਂਗੇ, ਜਿੱਦਾਂ ਫੈਮਿਲੀ ਚਲਾਉਂਦੇ ਆ ਨਾ, ਫਿਰ ਉਹ ਚਲਾਉਣ ਤੋਂ ਫੇਲ ਹੋ ਜਾਣਗੇ, ਉਹ ਤੋਂ ਬੰਦਾ ਆਊਟ ਹੋਊਗਾ। ਇਉਂ ਨਹੀਂ ਵੀ ਕਿਸੇ ਨੇ ਕਹਿਣਾ ਵੀ ਤੁਸੀਂ ਜਾਂਦੀ ਤੁਹਾਡੇ ਤੰਗੀ ਇੰਨੀ ਆ ਜਾਊਗੀ, ਪਰ ਹੁਣ ਜਿਨ੍ਹਾਂ ਦੀ ਇਨਵੈਸਟਮੈਂਟ ਇੰਨੀ ਹੋਈ ਵੀ ਆ, ਕੋਈ 20,000 ਦਾ ਏਕੜ ਲਿਆ, ਕੋਈ 10 ਦਾ ਲਿਆ, ਕੋਈ 30 ਦਾ ਲਿਆਗਾ, ਉਹ ਜ਼ੀਰੋ ਨਾ ਹੋਵੇ। ਨਹੀਂ, ਇਹ ਦੇਖੋ, ਇਹਦਾ ਸਿੱਧਾ ਐਗਜ਼ਾਮਪਲ ਨਾ ਆਪਣੇ ਸਾਹਮਣੇ ਆ। ਟਰੱਕਿੰਗ ਇੰਡਸਟਰੀ ਦੀ ਆਪਾਂ ਗੱਲ ਕਰਦੇ ਆ, ਉੱਥੇ ਕਿੰਨਾ ਰੌਲਾ ਪਾਉਂਦੇ ਸੀ ਵੀ ਤੁਸੀਂ ਪਰ ਮਾਈਲ ਆਪਣਾ ਦੇਖੋ ਵੀ ਤੁਹਾਡਾ ਕਿੰਨਾ ਖਰਚਾ ਹੈ। ਜੇ ਉਹ ਜੇਬ ਚੋਂ ਪਾ ਕੇ ਕਰ ਰਹੇ ਆ ਤਾਂ ਫਿਰ ਤੁਸੀਂ ਬਿਜ਼ਨਸ ਚੋਂ ਆਊਟ ਹੋਣਾ ਹੀ ਹੋਣਾ। ਤੇ ਸੇਮ ਹਰ ਬਿਜ਼ਨਸ 'ਚ ਇਹੀ ਆ ਵੀ ਤੁਸੀਂ ਦੇਖੋ ਵੀ ਤੁਹਾਡਾ ਮਿਨੀਮਮ ਕਾਸਟ ਕਿੰਨਾ ਹੈ। ਜੇ ਉਹ ਪੱਲਿਓਂ ਪਾ ਕੇ ਕਰ ਰਹੇ ਆ, ਫਿਰ ਉਹ ਬਿਜ਼ਨਸ ਨਹੀਂ ਬਿਜ਼ਨਸ ਉਹ ਰੂਲ ਹੀ ਹੈ ਨਹੀਂ। ਪਰ ਇਉਂ ਵੀ ਜੇ ਤੁਸੀਂ ਕਹੋਗੇ ਮੈਂ ਬਿਜ਼ਨਸ ਕੱਟ ਕਰ ਲੂੰਗਾ, ਕੋਰਨਰ ਕੱਟ ਕਰੀ ਜਾਂਦਾ, ਹੁੰਦੇ ਨਹੀਂ, ਉਹਦੇ ਨਾਲ ਹੁੰਦੇ ਨਹੀਂਗੇ। ਉਹ ਜਾਂਦੀ, ਉਹ ਜ਼ਿਆਦਾ ਡੂੰਘੇ ਡਿੱਗ ਪੈਂਦੇ ਆ ਤੁਸੀਂ, ਹੈਨਾ। ਇਸ ਕਰਕੇ ਜਿਹੜਾ ਮੇਨ ਜਿਹੜਾ ਜਾਣੇ ਦੀ ਮੈਸੇਜ ਹੈਗਾ ਗਾ, ਉਹ ਇਹ ਆ ਕਿ ਜਿੱਧਰ ਨੂੰ ਡਾਇਰੈਕਸ਼ਨ ਜਾ ਰਹੀ ਆ ਨਾ, ਬਹੁਤ ਛੇਤੀ ਜਾ ਰਹੀ ਆ, ਸਪੀਡ ਹੈਨਾ। ਕਰਕੇ ਅੱਡੋ ਅੱਡ ਕੰਪਨੀਆਂ ਲੱਗੀਆਂ ਵੀਆਂ, ਉਹਨਾਂ ਦਾ ਡੇਟਾ ਹਲੇ ਬਿਗਿਨਿੰਗ 'ਚ ਆ, ਪਰ ਉਹ ਬਹੁਤ ਛੇਤੀ ਆਪਟੀਮਾਈਜ਼ ਕਰ ਦੇਣਗੀਆਂ। AI ਨੇ ਤਾਂ ਆਪੇ ਕਰ ਦੇਣਾ। ਹਾਂਜੀ, ਉਹਨਾਂ ਨੇ ਤੇਜ਼ੀ ਨਾਲ ਕਰ ਦੇਣਾ। ਉਹ ਚੇਂਜਸ ਵੀ ਬਹੁਤ ਤੇਜ਼ੀ ਨਾਲ ਆਉਣੀਆਂ। ਜਿੱਦਾਂ ਆ ਗਈਆਂ, ਫਿਰ ਇਉਂ ਨਾ ਹੋਵੇ ਵੀ ਮੁੜ ਕੇ ਫਿਰ ਆਪਾਂ ਫਿਰ ਹੋਰ ਕੰਡੀਸ਼ਨ 'ਚ ਖੜ ਜਾਈਏ ਵੀ ਹੁਣ ਅਸੀਂ ਤਾਂ ਕੰਪੀਟ ਕਰ ਹੀ ਨਹੀਂ ਸਕਦੇ, ਫਿਰ ਰਾਹ ਨਾ ਬਚੇ ਕੋਈ ਵਾਪਸ। ਪਰ ਜਿਹੜੀ ਫਿਊਚਰ ਫਾਰਮਿੰਗ ਦੀ ਆ ਨਾ, ਆਈ ਥਿੰਕ ਇਹ 'ਚ ਬਹੁਤ ਡੀਪਰ ਡਿਸਕਸ਼ਨਸ ਦੀ ਲੋੜ ਆ ਜੀ। ਕੱਲੇ ਏਰੀਏ 'ਚ ਲੋੜ ਆ, ਕੀ ਹੋਣਗੀਆਂ, ਕਿੱਦਾਂ ਹੋਣਗੀਆਂ ਕਰਕੇ, ਅਦਰਵਾਈਜ਼ ਜਾਣੀ ਦੀ ਇਹ ਕਿੱਤੇ ਦੇ ਵਿੱਚ ਤੁਸੀਂ ਸਰਵਾਈਵ ਨਹੀਂ ਕਰ ਸਕੋਗੇ। ਸਮਾਂ ਸਮਾਪਤ ਹੈ ਜਸਵੀਰ ਜੀ, ਬੜੀ ਮਿਹਰਬਾਨੀ, ਤੇ ਮਿਲਦੇ ਹਾਂ ਫਿਰ ਆਪਾਂ ਅਗਲੀ ਵਾਰ। ਅਪਡੇਟ ਫਾਰਮਿੰਗ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਕਰਦੇ ਹਾਂ ਸਮਾਪਤ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।